ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਇਸ ਵੇਲੇ ਪੰਜਾਬੀ ਰੇਡੀਓ ਯੂਐਸਏ ਦੇ ਫ੍ਰੈਜ਼ਨੋ ਆਫਿਸ ਤੋਂ ਲੈ ਕੇ ਹਾਜ਼ਰ ਹਾਂ ਤੁਹਾਡੇ ਵਾਸਤੇ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਾਂਗੇ ਮਿੰਟੂ ਗੁਰਸਰੀਆ ਜੀ ਦੇ ਨਾਲ ਤੇ ਜਾਣਾਂਗੇ ਉਹਨਾਂ ਤੋਂ ਕੁਝ ਅਹਿਮ ਖਬਰਾਂ ਬਾਰੇ, ਕੁਝ ਖਾਸ ਜਾਣਕਾਰੀਆਂ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ, ਖਬਰਾਂ ਤੇ ਚਰਚਾ ਕਰਨ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਾਡੇ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਕ੍ਰਿਸ਼ਨ ਤਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਪਲਾਈਨੀਅਨ ਕੰਜ਼ੀਨੈਂਟਨ, ਗੁਰਮੀਤ ਸਿੰਘ, ਧਿਆਨ ਕੌਰ ਸਮਰਾ ਮੋਡੈਸਟੋ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਬੇਕਰਸਫੀਲਡ, ਜੀਐਨ ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਵਾ ਸਕਦੇ ਹੋ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਲੈ ਸਕਦੇ ਹੋ। ਲੋਕੇਸ਼ਨ ਆ ਸੈਂਟਾਨੇਲਾ ਦੀ, ਨਿੰਮਾ ਸਹੋਤਾ ਦੇ ਨਾਲ ਸੰਪਰਕ ਕਰ ਸਕਦੇ ਹੋ 209 277 0113 ਤੇ। ਟਰੱਕਾਂ ਦੀ ਸਿਖਲਾਈ ਲੈਣ ਦੇ ਬਾਰੇ ਸੋਚ ਰਹੇ ਹੋ ਤਾਂ ਵੈਸਟ ਕੋਸਟ ਟਰੱਕ ਸਕੂਲ ਵਾਲੇ ਅਜੀਤ ਅਟਵਾਲ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਨੰਬਰ ਹੈ 559 800 0590 ਤੇ ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤਾਂ ਇਹਨਾਂ ਦੇ ਨਾਲ 559 905 2575 ਤੇ ਗੱਲ ਕੀਤੀ ਜਾ ਸਕਦੀ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ ਤੇ ਗੱਲ ਕਰੀਏ ਸੁਖਬੀਰ ਸਿੰਘ ਬਾਦਲ ਦੀ। ਕਹਿੰਦੇ SIT ਦੇ ਸਾਹਮਣੇ ਪੇਸ਼ ਹੋਏ ਨੇ ਸੁਖਬੀਰ ਬਾਦਲ। ਹਾਂਜੀ ਹਾਂਜੀ, ਉਹ ਮਸ਼ਹੂਰੀਆਂ ਚ ਬੜਾ ਸੋਹਣਾ ਗਾਉਂਦੇ ਹੁੰਦੇ ਸਨ ਨਾ ਕਿ ਆਇਆ ਵੀਰ ਸੁਖਬੀਰ, ਤਾਂ ਉਹਦਾ ਮਤਲਬ ਕਿ ਪੇਸ਼ੀ ਉੱਤੇ ਵੀਰ ਸੁਖਬੀਰ ਅੱਜ SIT ਦੇ ਸਾਹਮਣੇ ਪੇਸ਼ ਹੋ ਗਏ। ਤਾਂ ਦੇਖੋ ਗੱਲ ਕੀ ਹੈ ਕਿ SIT ਤਾਂ ਹੁਣ ਜਿੱਦਾਂ ਤੁਹਾਨੂੰ ਪਤਾ ਹੀ ਹੈ ਪੁੱਛ-ਗਿੱਛ ਕਰਦੀ ਹੈ, ਤਾਂ ਉਹਦੀਆਂ ਗੱਲਾਂ ਨਾ ਉਹਨੂੰ ਦੱਸਣੀਆਂ ਨਾ ਉਹਨੇ ਦੱਸਣੀਆਂ। ਜਿਹੜੇ ਤਾਂ ਗੱਲਾਂ ਗੂੜੀਆਂ ਕਰਾਂਗੀ ਤੇਰੇ ਨਾਲ ਤੇ ਕਿਸੇ ਨਾਲ ਗੱਲ ਨਾ ਕਰੀ। ਬਈ ਉੱਥੇ ਗੱਲਾਂ ਗੂੜੀਆਂ ਜਿਹੜੀਆਂ ਹੁੰਦੀਆਂ ਨੇ ਉਹ ਬਾਹਰ ਆ ਕੇ ਨਹੀਂ ਹੁੰਦੀਆਂ, ਨਾ ਉਹ ਕਰੇ ਕੋਈ ਤੇ ਨਾ ਉਹ ਕਰੇ, ਕਿਉਂਕਿ ਹਾਈ ਕੋਰਟ ਦੇ ਵਿੱਚ ਅੱਗੇ ਇਹਨਾਂ ਚੀਜ਼ਾਂ ਦਾ ਖਾਸਾ ਕਹਿ ਲੋ ਕਿ ਉੱਥੇ ਚਰਚਾ ਹੋਇਆ ਸੀਗਾ। ਤਾਂ ਇਹਨਾਂ ਨੇ ਬਾਹਰ ਆ ਕੇ ਕੁਝ ਪੋਲੀਟੀਕਲ ਗੱਲਾਂ ਜ਼ਰੂਰ ਕੀਤੀਆਂ ਨੇ। ਉਹਨਾਂ ਨੇ ਕਿਹਾ ਕਿ ਪਿਛਲੇ 7 ਸਾਲਾਂ ਦੇ ਵਿੱਚ ਅਸਲ ਦੋਸ਼ੀਆਂ ਨੂੰ ਫੜਨ ਦੀ ਕੋਈ ਕੋਸ਼ਿਸ਼ ਹੀ ਨਹੀਂ ਹੋ ਰਹੀ। ਤਾਂ ਇਹੀ ਹੈ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਮਾਸੂਮੀਅਤ। ਮਤਲਬ ਕਿ 7 ਸਾਲਾਂ ਦੇ ਵਿੱਚ ਆਪਣੇ ਜੋੜੇ ਨਹੀਂ ਹੈ ਜੀ, ਜਾਂ ਕਹਿ ਲੋ ਕਿ ਆਪਣੇ ਕੱਢੇ ਹੀ ਨਹੀਂ ਹੈ। ਸੌਰੀ, ਆਪਾਂ ਇਹ ਕਹਿ ਸਕਦੇ ਆਪਣੇ ਵੀ ਵਿੱਚ ਜੋੜ ਲਏ ਆ। 7 ਸਾਲ ਕਹਿ ਰਹੇ ਨੇ ਤਾਂ ਮਤਲਬ ਕਿ ਜਿਹੜਾ ਬਈ ਤੁਸੀਂ ਸਮਾਂ ਬਤਾਇਆ 1.25 ਸਾਲ 1.5 ਸਾਲ, ਉਸ ਤੋਂ ਬਾਅਦ ਕਿ ਕੀ ਤੁਸੀਂ ਵੀ ਅਸਲ ਦੋਸ਼ੀਆਂ ਨੂੰ ਫੜਨ ਦਾ ਯਤਨ ਨਹੀਂ ਕੀਤਾ। ਤਾਂ ਫਿਰ ਇਸ ਤੋਂ ਇਲਾਵਾ ਜੇ ਉਹ ਆਪਾਂ ਹੋਰ ਬਿਆਨ ਉਹਨਾਂ ਦੇ ਦੇਖੀਏ ਤਾਂ ਉਹਨਾਂ ਕਿਹਾ ਕਿ ਮੈਂ SIT ਨੂੰ ਕਿਹਾ ਵਾ ਕਿ ਜਦੋਂ ਵੀ ਤੁਹਾਨੂੰ ਜੋ ਵੀ ਇਨਫੋਰਮੇਸ਼ਨ ਚਾਹੀਦੀ ਹੈ ਮੈਂ ਦੇਣ ਵਾਸਤੇ ਤਿਆਰ ਹਾਂ। ਨਾਲ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ 5 ਮਹੀਨਿਆਂ ਚ ਕੋਈ ਕੰਮ ਧੰਦਾ ਤੇ ਕੀਤਾ ਹੀ ਨਹੀਂ ਹੈ, ਹੁਣ ਸਿਰਫ ਧਿਆਨ ਭਟਕਾਉਣ ਵਾਸਤੇ ਮੈਨੂੰ ਸਮਨ ਕਰ ਦਿੱਤਾ ਗਿਆ। ਤਾਂ ਖੈਰ ਇਹ ਅੱਜ ਸਵੇਰੇ ਰਵਾਨਾ ਹੋਏ ਸਨ SIT ਦੀ ਪੁੱਛ ਪੜਤਾਲ ਚ ਸ਼ਾਮਲ ਹੋਣ ਵਾਸਤੇ। ਉਸ ਤੋਂ ਪਹਿਲਾਂ ਅਕਾਲੀ ਦਲ ਦੇ ਵਰਕਰ ਅਤੇ ਨੇਤਾ ਜਿੱਥੇ ਇਕੱਠੇ ਹੋਏ ਸਨ ਇੱਕ ਸ਼ਮੂਲੀਅਤ ਕਰਕੇ, ਤਾਂ ਉਸ ਜਗ੍ਹਾ ਤੇ ਵੀ ਮਿਲੇ। ਜ਼ਰਾ ਜੀ ਗੱਲ ਪਾਰਟੀ ਦਫ਼ਤਰ ਚ ਹੋਣਗੇ। ਫਿਰ ਉਸ ਤੋਂ ਬਾਅਦ ਇਹ ਗਏ ਨੇ, ਤਕਰੀਬਨ ਲਾ ਲਓ ਕਿ 2.5 ਤੋਂ 3 ਘੰਟਿਆਂ ਤੱਕ ਇਹ ਜਿਹੜੀ ਪੁੱਛਗਿੱਛ ਹੁੰਦੀ ਰਹੀ ਆ। ਹੁਣ ਇਹ ਤਾਂ ਆਪਾਂ ਨੂੰ ਵੀ ਪਤਾ ਹੀ ਹੈ ਕਿ ਪੁੱਛਗਿੱਛ ਕਿਸ ਬਿੰਦੂ ਤੇ ਹੋਈ ਹੋਏਗੀ। ਪੁੱਛਗਿੱਛ ਜ਼ਰਾ ਜੀ ਗੱਲ ਆ ਕਿ ਬਾਈ ਗੋਲੀ ਚਲਾਉਣ ਦੇ ਆਰਡਰ ਕਿੰਨੇ ਦਿੱਤੇ, ਤਾਂ ਉਹ ਤਾਂ ਕਹਿੰਦੇ ਹੀ ਆਏ ਆ ਕਿ ਮੈਂ ਤਾਂ ਉਸ ਸਮੇਂ ਜੀ ਵਿਦੇਸ਼ ਦੇ ਵਿੱਚ ਸੀਗਾ। ਵੈਸੇ ਜਦੋਂ ਸੰਮਨ ਹੋਏ ਉਦੋਂ ਵੀ ਕਹਿੰਦੇ ਵਿਦੇਸ਼ ਦੇ ਵਿੱਚ, ਕਿ ਮੈਂ ਉਦੋਂ ਵੀ ਵਿਦੇਸ਼ ਦੇ ਵਿੱਚ, ਮੈਂ ਉਦੋਂ ਵੀ ਵਿਦੇਸ਼ ਦੇ ਵਿੱਚ। ਫਿਰ ਲੋਕ ਕਹਿੰਦੇ ਕੀ ਰੱਖਿਆ ਸਿਆਸਤ ਦੇ ਕਲੇਸ਼ ਦੇ ਵਿੱਚ ਜਦੋਂ ਰਹਿਣੇ ਵਿਦੇਸ਼ ਦੇ ਵਿੱਚ ਹੈ। ਤਾਂ ਭਾਈ ਹੁਣ ਇਸ ਸਵਾਲ ਦਾ ਕੀ ਜਵਾਬ ਦੇ ਕੇ ਆਏ ਹੋਣਗੇ ਕੀ ਨਹੀਂ, ਤਾਂ ਚਲੋ ਬਾਅਦ ਦੀ ਗੱਲ ਹੈ। ਨਾ ਹੀ ਇਹਦੇ ਤੇ ਕੋਈ ਆਪਾਂ ਨੂੰ ਤੁਕੇਮਾਰੀ ਕਰਨੀ ਚਾਹੀਦੀ ਹੈ, ਪਰ ਇਹ ਜ਼ਰਾ ਜੀ ਗੱਲ ਆ ਕਿ ਇਹਨਾਂ ਚੀਜ਼ਾਂ ਤੇ ਕਿਤੇ ਨਾ ਕਿਤੇ ਪੁੱਛਗਿੱਛ ਜ਼ਰੂਰ ਹੋਈ ਹੋਏਗੀ। ਪਰ ਸਭ ਤੋਂ ਵੱਡੀ ਗੱਲ ਆ ਕਿ ਜਿੱਦਾਂ ਇਹ ਕਹਿ ਰਹੇ ਨੇ ਕਿ 7 ਸਾਲਾਂ ਚ ਅਸਲ ਦੋਸ਼ੀਆਂ ਨੂੰ ਫੜਨ ਦੀ ਕੋਸ਼ਿਸ਼ ਹੀ ਨਹੀਂ ਹੋਈ। ਬਈ ਠੀਕ ਆ, ਚਲੋ ਤੁਹਾਡੇ ਕੋਲ ਸਮਾਂ ਘੱਟ ਸੀ। ਮੈਂ ਅੱਜ ਨਾ ਇਹਨਾਂ ਦੇ ਬੋਲ ਰਹੇ ਸੀ ਕਿ ਬੁਲਾਰੇ
ਗੋਬਿੰਦ ਸਿੰਘ ਜੀ ਲੌਂਗੋਵਾਲ ਜੀ ਕਿੰਨਾ ਮਤਲਬ ਵਲੇਟ ਕੇ ਮਾਰ ਜਾਂਦੇ ਨੇ, ਕਈ ਵਾਰ ਪਤਾ ਹੀ ਨਹੀਂ ਲੱਗਦਾ ਸਿਆਸਤਦਾਨਾਂ ਦਾ, ਕਿਉਂਕਿ ਉਹ ਪਹਿਲਾਂ ਲੀਡਰ ਰਹੇ ਨੇ, ਜਿੱਦਾਂ ਕਹਿ ਲਓ ਕਿ ਐਸਜੀਪੀਸੀ ਦੇ ਵਿੱਚ ਵੀ ਉਹਨਾਂ ਨੇ ਲੀਡ ਕੀਤਾ, ਹੁਣ ਵੀ ਅਕਾਲੀ ਦਲ ਦੇ ਲੀਡਰ ਤੇ ਹੈਗੇ ਹੀ ਨੇ। ਉਹ ਕਹਿ ਰਹੇ ਸੀ ਕਿ ਦੇਖੋ ਜੀ ਉਸ ਟਾਈਮ ਅਕਾਲੀ ਕੀ ਕਰਦੇ, ਜਾਂਚ ਪੜਤਾਲ ਸਾਰੀ ਸੀਬੀਆਈ ਕੋਲ ਚੱਲ ਗਈ ਸੀ, ਜਦ ਕਿ ਜਿਹੜੇ ਇਹ ਹੋਏ ਸੀ ਕੋਟਕਪੂਰਾ ਜਾਂ ਬਹਿਬਲ ਕਾਂਡ, ਦੀ ਥੋੜੀ ਕੋਈ ਜਾਂਚ ਸੀਬੀਆਈ ਨੇ ਕੀਤੀ ਹੈ। ਜੀ ਜੀ ਜੇ ਆਪਾਂ ਜਾਂਚ ਦੀ ਗੱਲ ਕਰੀਏ ਤਾਂ ਸ਼ੁਰੂ ਤੋਂ ਇੱਥੇ ਰਹੀ ਹੈ ਨਾ, ਵੀ ਤੁਸੀਂ ਇਹਨਾਂ ਦੀ ਗੱਲ ਕਰੋ। ਇੱਥੇ ਆਪਾਂ ਨੂੰ ਪਤਾ ਆ ਕਿ ਡੈਡ ਬੋਡੀਆਂ ਦੇ ਵਿੱਚੋਂ ਕੱਢੀਆਂ ਗੋਲੀਆਂ ਨਾਲ ਵੀ ਟੈਂਪਰਿੰਗ ਕੀਤੀ ਗਈ, ਉਹਨਾਂ ਨੂੰ ਵੀ ਮਤਲਬ ਕਿ ਛੇੜਛਾੜ ਦਾ ਸ਼ਿਕਾਰ ਬਣਾਇਆ ਗਿਆ, ਔਰ ਫੋਰੈਂਸਿਕ ਦੀ ਜਿਹੜੀ ਜਾਂਚ ਹੈ ਉਹਦੇ ਵਿੱਚ ਇਹਨਾਂ ਚੀਜ਼ਾਂ ਦੀ ਪੁਸ਼ਟੀ ਹੋਈ। ਤਾਂ ਕਿੰਨੀਆਂ ਖਬਰਾਂ ਲੱਗੀਆਂ, ਮਤਲਬ ਕਿ ਗੱਲ ਇਹ ਆ ਕਿ ਠੀਕ ਆ, ਆਪਾਂ ਮੰਨਦੇ ਹਾਂ ਇਸ ਗੱਲ ਨੂੰ, ਆਪਾਂ ਅਹਿਸਾਸ ਕਰਦੇ ਹਾਂ ਕਿ ਬਈ ਯਕਦਮ ਦੋਸ਼ੀ ਕਈ ਵਾਰ ਨਹੀਂ ਫੜੇ ਜਾਂਦੇ, ਕਈ ਵਾਰ ਵੱਡੀਆਂ ਸਾਜ਼ਿਸ਼ਾਂ ਜਿਹੜੀਆਂ ਉਹਨਾਂ ਦੀ ਇਨਵੈਸਟੀਗੇਸ਼ਨ ਚੱਲਦੀ ਰਹਿੰਦੀ ਆ, ਵਿਕਸਿਤ ਮੁਲਕਾਂ 'ਚ ਵੀ ਕਈ ਕੇਸ ਅਨਟ੍ਰੇਸ ਰਹਿ ਜਾਂਦੇ ਨੇ, ਉਹ ਸਾਰੀਆਂ ਗੱਲਾਂ ਹੈਗੀਆਂ ਨੇ। ਪਰ ਉਹ ਕਿਹੜੇ ਲੋਕ ਸੀ ਜਿਹੜੇ ਆਪਣੇ ਆਪ ਹੀ ਗੋਲੀ ਚਲਾ ਦਿੰਦੇ ਨੇ, ਤੁਹਾਨੂੰ ਤਦ ਵੀ ਨਹੀਂ ਪਤਾ ਲੱਗਦਾ ਲੀਡਰਸ਼ਿਪ ਨੂੰ, ਤੁਸੀਂ ਹੋਮ ਮਿਨਿਸਟਰੀ ਸਾਂਭ ਰਹੇ ਸੀ ਕਿ ਤੁਹਾਨੂੰ ਕੋਈ ਪਤਾ ਨਹੀਂ ਲੱਗਦਾ। ਉਹ ਕਿਹੜੇ ਲੋਕ ਨੇ ਜਿਹੜੇ ਮਤਲਬ ਕਿ ਆਪ ਹੀ ਉੱਥੇ ਜਿਪਸੀਆਂ ਤੇ ਫਾਇਰ ਕਰ ਰਹੇ ਸਨ, ਆਪ ਹੀ ਡੈਡ ਬੋਡੀਆਂ ਚੋਂ ਕੱਢ ਕੇ ਗੋਲੀਆਂ ਉਹਨਾਂ ਦੇ ਨਾਲ ਛੇੜਛਾੜ ਕਰ ਰਹੇ ਸੀ, ਮਤਲਬ ਕਿ ਫਿਰ ਕੋਈ ਤੇ ਜ਼ਿੰਮੇਵਾਰੀ ਹੁੰਦੀ ਹੈ ਨਾ, ਜੀ ਜੀ, ਕਿ ਕਿਸੇ ਥਾਂ ਤੇ ਜਾ ਕੇ ਤਾਂ ਕੋਈ ਜ਼ਿੰਮੇਵਾਰੀ ਬਣਦੀ ਹੈ ਕਿ ਹਾਂ ਠੀਕ ਹੈ, ਆਪਾਂ ਨਹੀਂ ਕਹਿੰਦੇ ਕਿ ਯਾਰ ਹਰੇਕ ਚੀਜ਼ ਦੇ ਵਿੱਚ ਕੋਈ ਮੁੱਖ ਮੰਤਰੀ ਜਾਂ ਕੋਈ ਫਲਾਣਾ ਬੰਦਾ ਜਿਹੜਾ ਜੀ ਜੀ ਆਪਾਂ ਗੱਲਬਾਤ ਕਰ ਰਹੇ ਹਾਂ। ਸਭ ਤੋਂ ਵੱਡੀ ਹਾਂਜੀ ਜੀ ਜੀ ਹਾਂਜੀ ਤੁਹਾਡੀ ਆਵਾਜ਼ ਤੋਂ ਟੁੱਟ ਗਈ ਸੀ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਬਈ ਜੇ ਇਸ ਮਾਮਲੇ ਦੇ ਵਿੱਚ ਆਪਾਂ ਦੇਖੀਏ, ਸਭ ਤੋਂ ਵੇਖਣ ਵਾਲੀ ਗੱਲ ਹੈ ਤਾਂ ਕੋਈ ਜ਼ਿੰਮੇਵਾਰੀ ਪ੍ਰਸ਼ਾਸਕੀ ਪੱਧਰ ਤੇ ਤਾਂ ਤੈਅ ਹੋਣੀ ਚਾਹੀਦੀ ਹੈ ਨਾ, ਕਿਸੇ ਥਾਂ ਤੇ ਜਾ ਕੇ ਕਿ ਬਈ ਆਹ ਚੀਜ਼ਾਂ ਇੱਥੇ ਜਾ ਕੇ ਗਲਤ ਹੋਈਆਂ ਨੇ। ਖੈਰ ਠੀਕ ਹੈ, ਹੁਣ ਦੇਖਦੇ ਅੱਗੇ ਕੀ ਬਣਦਾ। ਤਾਂ ਇੱਕ ਪੇਸ਼ੀ ਸੁਖਬੀਰ ਸਿੰਘ ਬਾਦਲ ਦੀ ਹੋਏਗੀ ਹੁਣ 14 ਨੂੰ ਮੇਰੇ ਖਿਆਲ ਦੇ ਨਾਲ। ਜ਼ਰਾ ਜੀ ਗੱਲ ਹੈ ਕਿ ਸੁਖਬੀਰ ਸਿੰਘ ਬਾਦਲ ਅੱਜ ਕੱਲ ਬਿਜ਼ੀ ਚੱਲ ਰਹੇ ਨੇ, ਕਿਉਂਕਿ ਜੀਡੀ ਪੇਸ਼ੀ ਹੋਈ, ਫਿਰ ਉਸ ਤੋਂ ਬਾਅਦ ਹੁਣ ਇੱਥੇ ਹੋ ਗਈ, ਉੱਥੇ ਹੋਏਗੀ। ਵਿਚਾਰ ਦੀ ਤੁਹਾਨੂੰ ਸ਼ਾਇਦ ਪਤਾ ਨਹੀਂ ਲੱਗਾ ਹੋਣਾ, ਹੁਸ਼ਿਆਰਪੁਰੇ ਵੀ ਇੱਕ ਪੇਸ਼ੀ ਭੁਗਤਾਏ ਨੇ। ਜੀ 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 ਅਗਲੀ ਖਬਰ ਦੇ ਵੱਲ ਵਧ ਗਏ ਮਿੰਟੂ ਜੀ, ਤੇ ਗੱਲ ਕਰੀਏ ਕਾਂਗਰਸ ਦੀ ਮਹਿਲਾ ਪ੍ਰਧਾਨ ਬੀਬੀ ਨੇ ਵੀ ਅਸਤੀਫਾ ਦੇ ਦਿੱਤਾ, ਕਹਿੰਦੀ ਤੁਸੀਂ ਹੁਣ ਪਾਰਟੀ ਸੰਭਾਲੋ, ਯਾਰ ਤਾਂ ਚੱਲੇ। ਦੇਖੋ ਇਸ ਮਾਮਲੇ ਦੇ ਵਿੱਚ ਕੀ ਹੈ ਕਿ ਕਾਂਗਰਸ ਦੀ ਜਿਹੜੀ ਇਸ ਵੇਲੇ ਪੋਜੀਸ਼ਨ ਹੈ ਪੰਜਾਬ ਦੇ ਵਿੱਚ, ਉਹ ਕਾਫੀ ਜ਼ਿਆਦਾ ਗੁੰਝਲਦਾਰ ਬਣ ਗਈ ਆ, ਕਾਫੀ ਜ਼ਿਆਦਾ ਪੱਬਲ ਪੂਸੇ ਵਾਲੀ ਹੈ। ਕੋਈ ਪਤਾ ਨਹੀਂ ਲੱਗ ਰਿਹਾ ਕਿ ਇਹ ਸਾਰਾ ਕੁਝ ਕਿਵੇਂ ਚੱਲ ਰਿਹਾ, ਇਹਨਾਂ ਦਾ ਕਿਉਂ ਚੱਲ ਰਿਹਾ, ਕਦੋਂ ਚੱਲ ਰਿਹਾ, ਕਦੋਂ ਤੱਕ ਚੱਲੇਗਾ। ਤੁਸੀਂ ਦੇਖੋ ਕਿ ਕੁਝ ਲੀਡਰ ਇਹਨਾਂ ਦੇ ਐਸੇ ਵੀ ਨੇ ਜਿਹੜੇ ਹਲੇ ਵੀ ਰੂਪੋਸ਼ ਨੇ, ਖਾਸਮ ਖਾਸ ਇਹਨਾਂ ਦੇ ਮੰਤਰੀਆਂ ਦੇ, ਕੁਛ ਦਾ ਨੰਬਰ ਆਇਆ ਕਿ ਆਇਆ, ਕੁਛ ਸਾਬਕਾ ਵਜ਼ੀਰਾਂ ਦੇ ਵੀ ਦਿਲ ਜਿਹੜੇ ਉਹ ਤੱਕ ਕਰ ਰਹੇ ਨੇ। ਇਸ ਤੋਂ ਇਲਾਵਾ ਜੇ ਆਪਾਂ ਦੇਖੀਏ ਤਾਂ ਕੁਛ ਮਤਲਬ ਕਿ ਇਸ ਤਰ੍ਹਾਂ ਦੀਆਂ ਖਬਰਾਂ ਬਣੀਆਂ, ਕੁਛ ਇਸ ਤਰ੍ਹਾਂ ਦੀਆਂ ਚਰਚਾਵਾਂ ਬਣੀਆਂ ਕਿ ਇਹਨਾਂ ਦੇ ਕੋਲ ਕਹਿਣ ਸੁਣਨ ਨੂੰ ਬਹੁਤਾ ਕੁਛ ਬਚਦਾ ਨਹੀਂ, ਪਰ ਉਤੋਂ ਜੇ ਕੋਈ ਇਸ ਤਰ੍ਹਾਂ ਅਸਤੀਫਾ ਦੇ ਕੇ ਜਾਂਦਾ ਤਾਂ ਫਿਰ ਹੋਰ ਕਮਜ਼ੋਰ ਹੁੰਦੇ ਆ। ਵੈਸੇ ਅੱਜ ਮੇਰੇ ਖਿਆਲ ਦੇ ਨਾਲ ਜਿਹਨੂੰ ਡਿਪਟੀ ਮੇਅਰ ਬਣਾਇਆ ਸੀਗਾ ਇਹਨਾਂ ਨੇ ਜਲੰਧਰ ਦੇ ਵਿੱਚ, ਉਹ ਵੀ ਚਲੇ ਗਿਆ ਆਮ ਆਦਮੀ ਪਾਰਟੀ 'ਚ। ਤਾਂ ਝਟਕੇ ਤੇ ਝਟਕਾ ਹੀ ਆ। ਇਹ ਬਲਵੀਰ ਰਾਣੀ ਸੋਢੀ ਅਚਾਨਕ ਅਹੁਦਾ ਇਹਨਾਂ ਨੇ ਛੱਡ ਦਿੱਤਾ। ਇਹ ਬੀਬੀ ਮਹਿਲਾ ਵਿੰਗ ਪ੍ਰਧਾਨ ਸੀਗੀ, ਤੁਹਾਨੂੰ ਸਭ ਨੂੰ ਯਾਦ ਹੋਏਗਾ ਕਿ ਇਹਨਾਂ ਦੀ ਨਿਯੁਕਤੀ ਜਿਹੜੀ ਆ ਉਹ ਨਵੰਬਰ 21 ਚ ਹੋਈ ਸੀਗੀ। ਉਸ ਤੋਂ ਬਾਅਦ ਜੇ ਆਪਾਂ ਦੇਖੀਏ ਤੇ ਨਵੰਬਰ ਹਾਲੇ ਚੜ੍ਹਨਾ ਹੈ, ਤਾਂ ਉਸ ਤੋਂ ਪਹਿਲਾਂ ਹੀ ਬੀਬੀ ਜੀ ਜਿਹੜੇ ਆ ਉਹ ਕਰਕੇ ਆਪਣੇ ਕਾਰਜ ਪੂਰਾ ਤੇ ਨਿਕਲ ਚੱਲੇ ਆ। ਹੁਣ ਇਹਦੇ ਚ ਵੈਸੇ ਤੇ ਜੇ ਤੁਸੀਂ ਦੇਖੋਗੇ ਜਦੋਂ ਟਿਕਟਾਂ ਦੀ ਵੰਡ ਹੋਈ ਸੀ, ਉਦੋਂ ਹੀ ਇਸ ਬੀਬੀ ਦੀ ਨਾਰਾਜ਼ਗੀ ਸਾਹਮਣੇ ਆਈ ਸੀ। ਇਹਨਾਂ ਨੇ ਕਿਹਾ ਸੀਗਾ ਕਿ ਬਈ ਤੁਸੀਂ ਜੋ ਟਿਕਟਾਂ ਦੀ ਵੰਡ ਕਰ ਰਹੇ ਹੋ ਤਾਂ ਇਹ ਜੋ ਔਰਤਾਂ ਦਾ ਹਿੱਸਾ ਹੈ ਉਹ ਕਿਉਂ ਨਹੀਂ ਪੂਰਾ ਦਿੱਤਾ ਜਾਂਦਾ, ਕਿਉਂਕਿ ਇਹਨਾਂ ਨੇ ਦੱਸਿਆ ਸੀਗਾ ਕਿ ਮਹਿਲਾ ਕਾਂਗਰਸ ਤੋਂ
ਟਿਕਟ ਤੇ 12 ਦਾ ਵਿਦਾ ਰਿਹਾ, ਫਿਰ ਵੀ ਕਿਸੇ ਨੂੰ ਟਿਕਟ ਨਹੀਂ ਦਿੱਤੀ ਗਈ। ਤਾਂ ਉੱਥੇ ਟਿਕਟ ਦੀ ਵੰਡ ਨੂੰ ਲੈ ਕੇ ਵੀ ਇੱਕ ਬਹੁਤ ਵੱਡਾ ਇਹਨਾਂ ਨੇ ਹਮਲਾ ਕੀਤਾ ਸੀ ਆਪਣੀ ਪਾਰਟੀ ਤੇ। ਖੈਰ ਉਸ ਤੋਂ ਬਾਅਦ ਜੇ ਆਪਾਂ ਦੇਖੀਏ ਤਾਂ ਕੁਝ ਇਹਨਾਂ ਦੇ ਜਿਹੜੇ ਪ੍ਰੋਗਰਾਮ ਹੋਏ ਨੇ, ਜਿਵੇਂ ਆਪਾਂ ਇੱਕ ਵੇਖਿਆ ਸੀਗਾ ਚੰਡੀਗੜ੍ਹ ਇਹਨਾਂ ਦਾ ਪ੍ਰਦਰਸ਼ਨ ਹੋਇਆ ਸੀਗਾ, ਮਹਿੰਗਾਈ ਦੇ ਖਿਲਾਫ ਸ਼ਾਇਦ ਕੀਤਾ ਸੀ ਇਹਨਾਂ ਨੇ। ਫਿਰ ਉਸ ਤੋਂ ਬਾਅਦ ਇਹਨਾਂ ਨੇ ਵਿਜੀਲੈਂਸ ਆਫਿਸ ਦੇ ਸਾਹਮਣੇ ਧਰਨਾ ਪ੍ਰਦਰਸ਼ਨ ਕੀਤਾ ਸੀ, ਦਿੱਲੀ ਹੱਲਾ ਬੋਲ ਰੈਲੀ ਹੋਈ ਹਾਲ ਦੇ ਵਿੱਚ। ਪਰ ਕਿਤੇ ਵੀ ਜੇ ਤੁਸੀਂ ਦੇਖੋਗੇ ਤਾਂ ਬੀਬੀਆਂ ਦਾ ਜਿਹੜਾ ਇੱਕ ਕੈਡਰ ਹੁੰਦਾ ਕਿਸੇ ਵੀ ਪਾਰਟੀ ਦੇ ਵਿੱਚ, ਤਾਂ ਕਾਂਗਰਸ ਦੀਆਂ ਬੀਬੀਆਂ ਦਾ ਕਾਫੀ ਕੈਡਰ ਮਜ਼ਬੂਤ ਹੁੰਦਾ ਆਮ ਤੌਰ ਤੇ, ਪਰ ਉਹ ਤੁਹਾਨੂੰ ਕਿਤੇ ਵੀ ਸਰਗਰਮ ਦਿਖਾਈ ਨਹੀਂ ਦੇਵੇਗਾ, ਇੱਕਾ ਦੁੱਕਾ, ਮਤਲਬ ਕਿ ਬਹੁਤ ਘੱਟ ਗਿਣਤੀ ਚ। ਤਾਂ ਉੱਥੋਂ ਕਿਤੇ ਨਾ ਕਿਤੇ ਸਾਫ਼ ਸੰਕੇਤ ਮਿਲਦਾ ਸੀਗਾ। ਤਾਂ ਖੈਰ ਕਾਫੀ ਵੱਡਾ ਝਟਕਾ ਹੈ ਜੇ ਆਪਾਂ ਵੇਖੀਏ ਤਾਂ। ਹੁਣ ਪਤਾ ਨਹੀਂ ਬੀਬੀ ਜੀ ਕਿੱਧਰ ਜਾਣਗੇ, ਪਰੰਤੂ ਇਹ ਆ ਕਿ ਇਸ ਸਾਰੇ ਘਟਨਾਕ੍ਰਮ ਤੋਂ ਇੱਕ ਚੀਜ਼ ਆਪਾਂ ਨੂੰ ਸਪਸ਼ਟ ਵੇਖ ਲੈਣੀ ਚਾਹੀਦੀ ਆ ਕਿ ਬੀਬੀਆਂ ਬਾਰੇ ਸਾਰੀਆਂ ਪਾਰਟੀਆਂ ਹੀ ਗੱਲਾਂ ਬਹੁਤ ਕਰਦੀਆਂ ਨੇ, ਪਰੰਤੂ ਕਿਤੇ ਨਾ ਕਿਤੇ ਦੇਖੋ ਨਜ਼ਰ ਅੰਦਾਜ਼ੀ ਵੀ ਜਿਹੜੀ ਹੈ ਨਾ ਉਹ ਵੀ ਭਾਰੂ ਪੈਂਦੀ ਹੈ ਇਹਨਾਂ ਚੀਜ਼ਾਂ ਦੀ, ਕਿ ਬਈ ਠੀਕ ਹੈ ਫਾਰਮੈਲਿਟੀ ਦੇ ਤੌਰ ਤੇ ਕਈ ਵਾਰ ਤੁਹਾਨੂੰ ਕਰਨੀਆਂ ਪੈਂਦੀਆਂ ਚੀਜ਼ਾਂ, ਕੋਟੇ ਦੇਣੇ ਪੈਂਦੇ ਆ, ਪਰ ਜੇ ਆਪਾਂ ਵੇਖੀਏ ਉਤਲੇ ਮੰਚਾਂ ਤੇ, ਜੋ ਸਿਆਸਤ ਦੇ ਉਤਲੇ ਮੰਚ ਹੁੰਦੇ ਆ, ਉਹਨਾਂ ਤੇ ਜੋ ਬੀਬੀਆਂ ਨੂੰ ਸਤਿਕਾਰ ਮਿਲਣਾ ਚਾਹੀਦਾ, ਜੋ ਤਵੱਜੋ ਮਿਲਣੀ ਚਾਹੀਦੀ ਹੈ, ਜੋ ਹਿੱਸੇਦਾਰੀ ਮਿਲਣੀ ਚਾਹੀਦੀ ਹੈ, ਉਹ ਨਹੀਂ ਮਿਲ ਪਾਉਂਦੀ। ਤਾਂ ਕਿਤੇ ਨਾ ਕਿਤੇ ਇਹ ਚੀਜ਼ਾਂ ਵੀ ਅਸਰ ਛੱਡਦੀਆਂ ਨੇ। ਸੋ ਖੈਰ ਪਤਾ ਨਹੀਂ ਇਹਨਾਂ ਦੇ ਕੀ ਕਾਰਨ ਰਹੇ ਨੇ, ਪਰੰਤੂ ਇਹ ਸਾਫ਼ ਦੱਸਦਾ ਹੈ ਕਿ ਕਿਤੇ ਨਾ ਕਿਤੇ ਉਹ ਮਾਯੂਸ ਹੋਏ ਨੇ, ਨਿਰਾਸ਼ ਹੋਏ ਨੇ, ਤੇ ਇਸੇ ਕਰਕੇ ਸੋਨੀਆ ਗਾਂਧੀ ਨੂੰ ਉਹਨਾਂ ਨੇ ਆਪਣਾ ਅਸਤੀਫਾ ਸੌਂਪਿਆ ਵਾ। ਜੀ ਜੀ ਜੀ, ਕਾਂਗਰਸ ਦੇ ਲੀਡਰਾਂ ਦੇ ਵਿੱਚ ਮਿੰਟੂ ਜੀ ਅੱਜ ਕੱਲ ਥੋੜੀ ਜਿਹੜੀ ਨਿਰਾਸ਼ਾ ਦਾ ਪੱਧਰ ਆ ਨਾ ਉਹ ਥੋੜਾ ਜਿਹਾ ਜ਼ਿਆਦਾ ਹੀ ਉੱਚਾ ਹੋਇਆ ਪਿਆ। ਖੈਰ ਜੀ ਬਿਲਕੁਲ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰਕੇ ਪੰਜਾਬ ਪੁਲਿਸ ਤੇ BSF ਦੀ ਜਿਹੜੀ ਮੀਟਿੰਗ ਹੋਈ ਹੈ, ਪੁਲਿਸ ਅਧਿਕਾਰੀਆਂ ਨੇ ਇਹ ਗੱਲ ਕਹੀ ਹੈ ਕਿ ਮਾਈਨਿੰਗ ਨਹੀਂ ਹੋ ਰਹੀ। ਪਿਛਲੇ ਦਿਨੀ ਮਾਈਨਿੰਗ ਦਾ ਖਾਸ ਕਰਕੇ ਸਰਹੱਦੀ ਏਰੀਏ ਦੇ ਵਿੱਚ ਬਹੁਤ ਵੱਡਾ ਰੌਲਾ ਪਿਆ ਸੀਗਾ। ਹਾਂਜੀ ਦੇਖੋ ਇਹਨਾਂ ਦੀ ਮੀਟਿੰਗ ਹੋਈ ਆ, ਚਲੋ ਮੀਟਿੰਗ ਵਧੀਆ ਹੈ, ਕੋਆਰਡੀਨੇਸ਼ਨ ਵਾਸਤੇ, ਤਾਲਮੇਲ ਵਾਸਤੇ ਮੀਟਿੰਗਾਂ ਇਹ ਕਰਦੇ ਰਹਿੰਦੇ ਨੇ। ਪਰੰਤੂ ਜਿਹੜੀ ਗੱਲ ਕਹਿੰਦੇ ਨੇ ਨਾ ਕਿ ਬਾਹਰ ਆ ਕੇ, ਵੈਸੇ ਤਾਂ ਹੁਣ ਦੇਖੋ ਸਟ੍ਰੈਟਜੀ ਕੀ ਬਣਦੀ ਹੈ ਦੋ ਫੋਰਸਾਂ ਦੀ, ਉਹ ਤੇ ਇਹ ਸਾਹਮਣੇ ਲਿਆ ਕੇ ਨਹੀਂ ਰੱਖਣਗੇ ਕਿ ਅਸੀਂ ਕਿਹਨਾਂ ਬਿੰਦੂਆਂ ਤੇ ਗੱਲ ਕੀਤੀ ਹੈ। ਪਰ ਜੇ ਆਪਾਂ ਇਸ ਮਾਮਲੇ 'ਚ ਥੋੜੀ ਜਿਹੀ ਵੀ ਇਹ ਗੱਲ ਚਿੱਤ ਕੇ ਦੇਖੀਏ, ਜੋ ਬਾਹਰ ਆ ਕੇ ਇਹਨਾਂ ਦੇ ਅਫਸਰਾਂ ਨੇ ਕਹੀ ਹੈ, ਪੰਜਾਬ ਪੁਲਿਸ ਦੇ ਅਫਸਰਾਂ ਨੇ, ਕਿ ਭਾਈ ਇੱਥੇ ਤੇ ਕੋਈ ਮਾਈਨਿੰਗ ਹੋ ਨਹੀਂ ਰਹੀ ਵਗੈਰਾ ਵਗੈਰਾ ਜਿਹੜੀਆਂ ਗੱਲਾਂ ਕਰ ਰਹੇ ਨੇ, ਪਰ ਇਹ ਬਿਲਕੁਲ ਮੈਂ ਕਹੂੰਗਾ ਕਿ ਦੇਖੋ ਆਪਸ ਦੇ ਵਿੱਚ ਵਿਰੋਧਾਭਾਸ ਵੀ ਹੈ, ਤੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਲੋਕਾਂ ਨੂੰ ਇਹ ਭਰਮਾਉਣ ਦਾ ਯਤਨ ਵੀ ਹੈ। ਮੈਂ ਤੁਹਾਨੂੰ ਇਹਨਾਂ ਦਾ ਹਲਫਨਾਮਾ ਜਿਹੜਾ ਖਾਸ ਤੌਰ ਤੇ BSF ਵਾਲਿਆਂ ਦਾ, ਉਹਦੇ ਆਧਾਰ ਤੇ ਦੱਸ ਸਕਦਾ ਹੈ ਕਿ ਇਹਨਾਂ ਨੇ ਕੁਝ ਚੀਜ਼ਾਂ ਜਿਹੜੀਆਂ ਮਤਲਬ ਕਿ ਇਸ ਤਰ੍ਹਾਂ ਜਾ ਕੇ ਉੱਥੇ ਮੈਂਸ਼ਨ ਕਰਕੇ ਦੱਸੀਆਂ, ਉੱਥੋਂ ਭੱਜ ਨਹੀਂ ਸਕਦੇ ਪੰਜਾਬ ਪੁਲਿਸ ਵਾਲੇ। ਇਹਨਾਂ ਨੇ ਜਿਹੜੀ ਗੱਲ ਲਿਖੀ ਸੀ ਕਿ ਅੰਮ੍ਰਿਤਸਰ ਦੇ ਵਿੱਚ ਬਾਰਡਰ ਆਊਟਰ ਪੋਸਟ, ਜਿਹਨੂੰ BOP ਕਹਿੰਦੇ ਆ, 5 ਗਰਾਈ ਦੇ ਪਿੰਡ ਰੂੜੇਵਾਲ ਦੇ ਵਿੱਚ, ਨਾਲ ਇਹਨਾਂ ਨੇ ਦੂਰੀ ਦੱਸੀ ਕਿ ਕੌਮਾਂਤਰੀ ਹੱਦ ਤੋਂ ਫਲਾਣੀ 1700, ਤਾਰਬੰਦੀ ਤੋਂ 1400 ਤੇ BOP ਤੋਂ 2500 ਮੀਟਰ ਦੀ ਦੂਰੀ ਤੇ ਮਾਈਨਿੰਗ ਹੋ ਰਹੀ ਹੈ। ਜੀ ਜੀ। ਫਿਰ BOP ਜਿਹੜਾ ਹੈਗਾ ਕੋਟਰਜ ਦਾ, ਉਹਦੇ ਪਿੰਡ, ਇਸੇ ਪਿੰਡ ਦੇ ਵਿੱਚ, ਯਾਨੀ ਏਦਾਂ ਹੀ ਦੱਸਿਆ ਕਿ ਭਾਈ ਕੌਮਾਂਤਰੀ ਹੱਦ ਤੋਂ 1500 ਮੀਟਰ, ਫਿਰ ਇਸ ਤੋਂ ਇਲਾਵਾ ਤਾਰਬੰਦੀ ਤੋਂ 1400 ਤੇ BOP ਤੋਂ 1300 ਮੀਟਰ ਦੂਰ ਇਹ ਸਾਰਾ ਕੁਝ ਕੀਤਾ ਜਾ ਰਿਹਾ ਵਾ। ਇਸੇ ਤਰ੍ਹਾਂ BOP ਦਰਿਆ ਮਨਸੂਰ ਦੇ ਪਿੰਡ ਗੁੱਜਰ ਬਸਤੀ ਦੇ ਵਿੱਚ, ਇਸੇ ਤਰ੍ਹਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਰਮਵਾਰ ਦੱਸ ਦਿਨਾ ਕਿ 1915 900 ਮੀਟਰ ਦੂਰ ਇਹ ਸਾਰਾ ਕੁਝ ਜਾਰੀ ਹੈ। ਇਸ ਤਰ੍ਹਾਂ ਮਤਲਬ ਕਿ ਸਾਰੀਆਂ ਲੋਕੇਸ਼ਨਾਂ ਜਾਨੀ ਪੁਆਇੰਟ ਬਣਾ ਕੇ ਦੱਸੀਆਂ ਗਈਆਂ ਕਿ ਭਾਈ ਇੱਥੇ ਇੰਨੀ ਦੂਰ ਤੋਂ ਜਾ ਕੇ ਮਾਈਨਿੰਗ ਹੋ ਰਹੀ ਆ, ਕਿ ਤਾਰਬੰਦੀ ਤੋਂ ਇੰਨੀ ਦੂਰ ਹੈ, ਉੱਥੇ ਮਾਈਨਿੰਗ ਹੋ ਰਹੀ ਹੈ,
ਵੀ ਉਹ ਕੋਈ ਤੋਂ ਇੰਨੀ ਦੂਰ ਹੈ, ਉੱਥੇ ਮਾਈਨਿੰਗ ਹੋ ਰਹੀ ਹੈ। ਦੂਸਰੇ ਪਾਸੇ ਪੁਲਿਸ ਅਫਸਰ ਦਾ, ਪੰਜਾਬ ਪੁਲਿਸ ਅਫਸਰ ਦਾ ਆ ਕੇ ਇਹ ਕਹਿ ਦੇਣਾ ਬਾਹਰ ਕਿ ਨਹੀਂ 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 ਜੀ ਐਸਾ ਕੁਛ ਨਹੀਂ ਹੋ ਰਿਹਾ। ਇਹ ਕੌਣ ਕਹਿ ਰਿਹਾ? ADGP ਅਰਪਿਤ ਸ਼ੁਕਲਾ ਇਹ खुद आके कह रहे ने कि नहीं जी ऐसा कुछ नहीं है, मतलब कि माइनिंग तो है ही नहीं है। ਐਵੇਂ ਗੱਲ ਹੁਣ ਤੁਹਾਨੂੰ ਮੈਂ ਇਹਨਾਂ ਦੇ ਹਲਫਨਾਮੇ ਦੇ ਅੰਸ਼ ਦੱਸ ਦਿੱਤੇ ਆ ਜਿਹੜਾ ਕਿ BSF ਨੇ ਖੁਦ ਹਾਈ ਕੋਰਟ ਚ ਦਿੱਤਾ ਹੈ। ਹਾਂਜੀ, ਇਹਦਾ ਮਤਲਬ ਹੈ ਕਿ ਹਾਈ ਕੋਰਟ ਦੇ ਵਿੱਚ BSF ਝੂਠ ਬੋਲ ਰਿਹਾ ਹੈ। ਬਈ ਜੇ BSF ਝੂਠ ਬੋਲ ਰਿਹਾ ਹੈ ਤਾਂ ਹਾਈ ਕੋਰਟ ਦੇ ਵਿੱਚ ਤੁਹਾਡਾ ਜਿਹੜਾ ਸਰਕਾਰੀ ਵਕੀਲ ਆ ਉਹ ਉੱਥੇ ਕੀ ਝੱਕ ਮਾਰ ਰਿਹਾ? ਉਹ ਨਹੀਂ ਕਹਿ ਸਕਦਾ ਜੀ। ਬਿਲਕੁਲ। ਤੇ ਇਹ ਆਪਣੇ ਆਪ ਦੇ ਵਿੱਚ ਹੈਰਾਨਗੀ ਹੁੰਦੀ ਹੈ। ਸੋ ਇਸ ਕਰਕੇ ਠੀਕ ਹੈ ਕਿ ਇਹਨਾਂ ਦੀ ਸਟ੍ਰੈਟਜੀ ਕੋਈ ਬਣੀ ਹੋਏਗੀ, ਕੁਝ ਬਿੰਦੂਆਂ ਤੇ ਇਹਨਾਂ ਨੇ ਗੱਲ ਕੀਤੀ ਹੋਏਗੀ, ਕੁਝ ਹੋਰ ਇਹਨਾਂ ਨੇ ਯੋਜਨਾਬੰਦੀ ਕੋਈ ਵੀ ਵਿਉਂਤਬੰਦੀ ਘੜੀ ਹੋਏਗੀ। ਪਰੰਤੂ ਹਾਂ ਜਿਹੜੀ ਗੱਲ ਇਹਨਾਂ ਨੇ ਬਾਹਰ ਆ ਕੇ ਕਹਿ ਦਿੱਤੀ ਆ ਸ਼ੁਕਲਾ ਸਾਹਿਬ ਨੇ, ਇਹ ਤੇ ਏਦਾਂ ਲੱਗਦਾ ਹੈ ਕਿ ਜਿੱਦਾਂ ਬਸ ਸਿਆਸਤਦਾਨ ਕਰਦੇ ਹੁੰਦੇ ਨੇ ਉਵੇਂ ਅਫਸਰਸ਼ਾਹੀ ਦਾ ਹਿੱਸਾ ਕਰਨਾ ਸ਼ੁਰੂ ਕਰ ਚੁੱਕਾ ਹੈ। ਜਿਵੇਂ ਉਹ ਝੂਠ ਬੋਲਦੇ ਨੇ ਵਲੇਟ ਕੇ ਗੱਲ ਨੂੰ ਸੁੱਟ ਜਾਂਦੇ ਆ, ਤਾਂ ਇਸੇ ਤਰ੍ਹਾਂ ਇਹਨਾਂ ਨੇ ਕੀਤਾ। ਜਦ ਕਿ 2 ਵਾਰੀ BSF ਨੇ ਕਿਹਾ ਕਿ ਇੰਨੀ ਜ਼ਿਆਦਾ ਮਾਈਨਿੰਗ ਹੋ ਰਹੀ ਆ, ਇੰਨੀ ਜ਼ਿਆਦਾ ਬਾਰਡਰ ਏਰੀਆ ਦੇ ਵਿੱਚ ਮਾਈਨਿੰਗ ਹੋ ਰਹੀ ਹੈ ਕਿ ਦੇਸ਼ ਦੀ ਇੰਟਰਨਲ ਸਿਕਿਉਰਿਟੀ ਨੂੰ ਖਤਰਾ ਪੈਦਾ ਹੋ ਗਿਆ। ਦੱਸੋ ਹੁਣ ਇਹ ਵਿਰੋਧਾਭਾਸ ਨਹੀਂ ਤੇ ਹੋਰ ਕੀ ਹੈ? ਜੀ ਜੀ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਦੀ ਗੱਲ ਕਰੀਏ ਚਰਚ ਹਮਲੇ ਦੀ। ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਇਸ ਬਾਬਤ ਰਿਪੋਰਟ ਜਿਹੜੀ ਆ ਉਹ ਤਲਬ ਕੀਤੀ ਹੈ ਜੀ। ਹਾਂਜੀ ਦੇਖੋ ਗੱਲ ਕੀ ਹੈ ਕਿ ਇਸ ਮਾਮਲੇ ਦੇ ਵਿੱਚ ਹਾਈ ਕੋਰਟ ਦੇ ਅੰਦਰ ਇਹ ਚਲੇ ਗਏ ਸਨ ਈਸਾਈ ਭਾਈਚਾਰੇ ਵਾਲੇ। ਇਹਨਾਂ ਦਾ ਕਹਿਣਾ ਇਹੀ ਸੀਗਾ ਕਿ ਸਾਡੀਆਂ ਜਿਹੜੀਆਂ ਚਰਚ ਨੇ ਯਾਨੀ ਗਿਰਜਾ ਘਰ ਨੇ ਜਿਹੜੇ ਬਈ ਉਹਨਾਂ ਦੀ ਜਿਹੜੀ ਸਿਕਿਉਰਿਟੀ ਹੈ, ਸੁਰੱਖਿਆ, ਉਹਦੇ ਵਾਸਤੇ ਕੋਈ ਆਰਡਰ ਪਾਸ ਕੀਤਾ ਜਾਵੇ। ਤਾਂ ਹੁਣ ਜ਼ਾਰਾ ਜੀ ਗੱਲ ਹੈ ਕਿ ਜਦੋਂ ਕੋਈ ਇਸ ਤਰ੍ਹਾਂ ਦਾ ਮਾਮਲਾ ਜਾਏਗਾ ਫਿਰ ਪਾਰਟੀ ਨੂੰ ਤੇ ਸੱਦਿਆ ਹੀ ਜਾਏਗਾ ਨਾ। ਜੋ ਵੀ ਪਾਰਟੀ ਬਣਾਵਾਂਗੇ ਆਪਾਂ, ਕਿਸੇ ਨੂੰ ਧਿਰ ਬਣਾਵਾਂਗੇ, ਸੰਬੰਧਤ ਧਿਰ ਨੂੰ ਪਹਿਲਾਂ ਬੁਲਾਇਆ ਜਾਏਗਾ, ਜਵਾਬ ਤਲਬੀ ਹੋਏਗੀ। ਤਾਂ ਹੁਣ ਇਹਨਾਂ ਨੂੰ ਜਵਾਬ ਵਾਸਤੇ ਉਹ ਬੁਲਾਉਣਗੇ। ਸਟੇਟਸ ਰਿਪੋਰਟ ਤਲਬ ਕੀਤੀ ਗਈ ਆ, ਉਹ ਦੇਖਣਗੇ। ਸਟੇਟਸ ਰਿਪੋਰਟ ਕੀ ਹੁੰਦੀ ਹੈ? ਇਹ ਸਟੇਟਸ ਰਿਪੋਰਟ ਕਿ ਤੁਹਾਡੀ ਜਿਹੜੀ ਹੁਣ ਤੱਕ ਦੀ ਜਾਂਚ ਪੜਤਾਲ ਆ, ਤੁਸੀਂ ਹੁਣ ਤੱਕ ਜੋ ਜਾਂਚ ਪੜਤਾਲ ਨੂੰ ਅੱਗੇ ਤੋਰਿਆ ਵਾ ਉਹਦਾ ਸਟੇਟਸ ਕੀ ਹੈ, ਉਹ ਕਿੱਥੇ ਕੋ ਖਲੋਤੀ ਹੈ। ਤਾਂ ਇਹ ਸਟੇਟਸ ਰਿਪੋਰਟ ਜਾ ਕੇ ਉੱਥੇ ਦਾਖਲ ਕਰਨਗੇ। ਖੈਰ ਨਾਲ ਉਹਨਾਂ ਨੇ ਜਿਹੜੀ ਗੱਲ ਹੋਰ ਕਹੀ ਹੈ ਉਹ ਕਹੀ ਹੈ ਕਿ ਬਈ ਇਸ ਤਰ੍ਹਾਂ ਕਰਕੇ ਜਿਹੜਾ ਮਾਹੌਲ ਇਹ ਬਣ ਰਿਹਾ ਹੈ, ਜੇ ਪੰਜਾਬ ਪੁਲਿਸ ਹਰਕਤ ਦੇ ਵਿੱਚ ਨਾ ਆਈ ਤਾਂ ਇੱਥੇ ਦੰਗੇ ਫੈਲ ਸਕਦੇ ਨੇ। ਉਹ ਕੀ ਕਹਿ ਰਹੇ ਕਿ ਫਿਰਕੂ ਦੰਗੇ ਫੈਲ ਸਕਦੇ ਨੇ, ਇਹ ਖੁਦ ਹੀ ਕਹਿ ਰਹੇ ਨੇ। ਤੇ ਚਲੋ ਇਹ ਤਾਂ ਗਲਤ ਗੱਲ ਹੈ। ਆਪਾਂ ਜਿਵੇਂ ਉਦੋਂ ਵੀ ਕਿਹਾ ਸੀਗਾ ਕਿ ਠੀਕ ਹੈ ਕਿ ਜੋ ਮੂਰਤੀਆਂ ਤੋੜੀਆਂ ਗਈਆਂ ਨੇ ਜਾਂ ਜਿਸ ਤਰੀਕੇ ਨਾਲ ਚਰਚ ਦੇ ਵਿੱਚ ਵੜਿਆ ਗਿਆ ਗਾਰਡ ਨੂੰ ਬੰਦੀ ਬਣਾ ਕੇ, ਇਹ ਸਾਰਾ ਘਟਨਾਕ੍ਰਮ ਮਾੜਾ ਹੈ। ਇੱਥੋਂ ਤੱਕ ਕਿ ਖੁਦ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਵੀ ਇਸ ਘਟਨਾ ਦਾ ਖੰਡਨ ਕੀਤਾ ਸੀਗਾ ਕਿ ਨਹੀਂ ਏਦਾਂ ਨਹੀਂ ਹੋਣਾ ਚਾਹੀਦਾ। ਚਲੋ ਖੈਰ ਉਹਨਾਂ ਨੇ ਆਪਣੇ ਨਿਸ਼ਾਨੇ SGPC ਵਿੰਨੇ ਸਨ। ਪਰੰਤੂ ਇਹ ਤੇ ਸਾਫ਼ ਹੈ ਕਿ ਚਲੋ ਠੀਕ ਹੈ ਕਿਸੇ ਪੰਜਾਬੀ ਨੇ, ਖਾਸ ਤੌਰ ਤੇ ਜਿਹੜਾ ਉਦਾਰਵਾਦੀ ਪੰਜਾਬੀ, ਉਹਨੇ ਤਾਂ ਨਹੀਂ ਕਿਹਾ ਹੋਵੇਗਾ ਕਿ ਚੰਗਾ, ਸਾਰਿਆਂ ਨੇ ਕਿਹਾ ਮਾੜਾ। ਪਰ ਗੱਲ ਇਹ ਆ ਕਿ ਪੰਜਾਬ ਪੁਲਿਸ ਹੁਣ ਜਾਂਚ ਪੜਤਾਲ ਕਰ ਕਿਉਂ ਨਹੀਂ ਰਹੀ? ਜਾਂਚ ਪੜਤਾਲ ਜੇ ਕਰ ਰਹੀ ਹੈ ਤੇ ਇੰਨੀ ਸਲੋ ਕਾਤੋਂ ਆ? ਕਿਉਂਕਿ CCTV ਫੋਟੋ ਤੁਹਾਡੇ ਕੋਲ ਆ, ਗਾਰਡ ਨੂੰ ਉਹ ਬੰਦੇ ਬੰਨ ਕੇ ਗਏ ਨੇ, ਗਾਰਡ ਨੇ ਉਹ ਬੰਦੇ ਬੋਲਦੇ ਵੀ ਵੇਖੇ ਹੋਣੇ ਆ, ਗਾਰਡ ਨੇ ਉਹ ਬੰਦੇ ਮਤਲਬ ਕਿ ਚੱਲਦੇ ਫਿਰਦੇ ਉਹਨਾਂ ਦੀ ਬਾਡੀ ਲੈਂਗੁਏਜ ਵੀ ਦੇਖੀ ਹੋਏਗੀ। ਸੋ ਇੰਨਾ ਸਾਰਾ ਕੁਝ ਤੁਹਾਡੇ ਕੋਲ ਹੋਵੇ ਤਾਂ ਬਾਵਜੂਦ ਇਸ ਦੇ ਤੁਸੀਂ ਬੰਦਾ ਇੱਕ ਵੀ ਨਾ ਫੜ ਸਕੋ ਹੁਣ ਤੱਕ, ਇਹ ਤਾਂ ਬੜੀ ਮਾੜੀ ਗੱਲ ਹੈ। ਇਹਦਾ ਮਤਲਬ ਕਿ ਹਰੇਕ ਮਾਮਲੇ ਦੇ ਵਿੱਚ ਮੂਸੇ ਵਾਲੇ ਵਰਗਾ ਸਮਰਥਨ ਚਾਹੀਦਾ ਪੀੜਤ ਨੂੰ, ਪੀੜਤ ਧਿਰ ਨੂੰ। ਕਿਉਂਕਿ ਦੇਖੋ ਸਾਡਾ ਇੱਥੇ ਕੰਸਰਨ ਇਹ ਆ ਕਿ ਭਾਈ ਪਤਾ ਤੇ ਲੱਗਣਾ ਚਾਹੀਦਾ ਹੈ ਨਾ ਜੀ ਕੀ, ਕਿਉਂਕਿ ਦੇਖੋ ਉਂਗਲ ਸਾਈਆਂ ਵੱਲ ਵੀ ਉੱਠਦੀ ਹੈ ਕਿ ਜਿਵੇਂ ਵਿਰੋਧ ਸਟਾਰਟ ਹੋਇਆ ਉਵੇਂ ਬੇਅਦਬੀ ਹੋ ਗਏ ਜੀ, ਨਾਲ ਦੀ ਨਾਲ ਉਂਗਲ ਜਿਹੜੀ ਹੈ ਉਹ ਤੀਜੇ ਵੱਲ ਵੀ ਉੱਠਦੀ ਹੈ ਕਿ ਸਿੱਖ ਬਨਾਮ ਈਸਾਈ ਬਣਾ ਕੇ ਕੋਈ ਤੀਜਾ ਸ਼ਰਾਰਤ ਨਾ ਕਰਾ ਗਿਆ ਹੋਵੇ, ਜਾਂ ਕੁਝ ਲੋਕ ਆਪਣੇ ਪੱਧਰ ਤੇ ਗੇਮ ਨਾ ਖੇਡ ਗਏ ਹੋਣ।
ਪੰਜਾਬ ਸਰਕਾਰ ਨੂੰ ਫਸਾਉਣ ਵਾਸਤੇ। ਮਤਲਬ ਕਿ ਹਰੇਕ ਪਾਸੇ ਹਰੇਕ ਐਂਗਲ ਤੋਂ ਸ਼ੱਕ ਉੱਠਦਾ ਹੈ। ਉਸ ਸ਼ੱਕ ਦੀ ਨਿਵਰਤੀ ਕਿੱਦਾਂ ਹੁੰਦੀ ਹੈ ਕਿ ਜਦੋਂ ਤੁਸੀਂ ਕਿਸੇ ਬੰਦੇ ਨੂੰ ਅਰੈਸਟ ਕਰਦੇ ਹੋ ਜੀ ਤੇ ਉਹਦੇ ਖਿਲਾਫ ਐਵੀਡੈਂਸ ਕਲੈਕਟ ਕਰਕੇ ਤੁਸੀਂ ਪਬਲਿਕ ਦੇ ਵਿੱਚ ਰੱਖਦੇ ਹੋ ਕਿ ਭਾਈ ਆਹ ਸਾਰਾ ਕੁਝ ਹੈ ਜਿਹੜਾ ਏਦਾਂ ਹੋਇਆ। ਸੋ ਇਸ ਕਰਕੇ ਇਹ ਹੁਣ ਹਾਈ ਕੋਰਟ ਗਏ ਆ, ਹਾਈ ਕੋਰਟ ਜਾਣ ਦੀ ਜ਼ਰੂਰਤ ਹੀ ਨਹੀਂ ਪੈਣੀ ਚਾਹੀਦੀ ਸੀਗੀ। ਇਹ ਸਾਰਾ ਕੁਝ ਆਪਣੇ ਪੱਧਰ ਤੇ ਇਹਨਾਂ ਨੂੰ ਨਜਿੱਠਣਾ ਚਾਹੀਦਾ ਸੀ, ਪਹਿਲਾਂ ਹੀ ਥੋੜਾ ਇਹਨਾਂ ਨੂੰ ਅਲਰਟ ਹੋਣਾ ਚਾਹੀਦਾ ਸੀਗਾ। ਔਰ ਦੂਜੀ ਗੱਲ ਆ ਕਿ ਗ੍ਰਿਫਤਾਰੀ ਹੁਣ ਤੱਕ ਕਰਨੀ ਚਾਹੀਦੀ ਸੀਗੀ। ਤੁਸੀਂ ਮੁਲਾਕਾਤਾਂ ਕਰ ਸਕਦੇ ਹੋ ਜਥੇਦਾਰ ਸਾਹਿਬ ਦੇ ਨਾਲ, ਔਰ ਉਸ ਮੁਲਾਕਾਤ ਤੋਂ ਬਾਅਦ ਇੱਕ ਮੁਲਾਕਾਤ ਹੁੰਦੀ ਹੈ ਇੱਕ ਸਮੂਹ ਦੀ ਜਥੇਦਾਰ ਜੀ ਨਾਲ। ਉਹ ਕਹਿੰਦੇ ਜੀ ਕਿ ਅਸੀਂ ਈਸਾਈਆਂ ਚੋਂ ਆ, ਤੇ ਉਹ ਈਸਾਈ ਕਹਿੰਦੇ ਆ ਕਿ ਅਸੀਂ ਬਈ ਇਹਨਾਂ ਨੂੰ ਆਪਣੇ ਮੰਨਦੇ ਹੀ ਨਹੀਂ ਹੈ, ਕਿਉਂਕਿ ਇਹ ਚਮਤਕਾਰਾਂ ਦੀ ਗੱਲ ਨਹੀਂ ਕਰਦੇ ਤੇ ਬਾਈਬਲ ਚਮਤਕਾਰਾਂ ਨਾਲ ਭਰੀ ਪਈ ਹੈ। ਇਹ ਮਤਲਬ ਕਿ ਬਾਈਬਲ ਨੂੰ ਨਕਾਰ ਰਹੇ, ਹੁਣ ਕਰੋਗੇ ਕੀ? ਸੋ ਇੱਥੇ ਸਾਰਾ ਕੁਝ, ਇਹ ਤਾਂ ਤੁਹਾਨੂੰ ਪਤਾ ਹੀ ਹੈ ਧਾਰਮਿਕ ਮਸਲੇ ਜਿਹੜੇ ਹੁੰਦੇ ਨੇ ਪ੍ਰਵੀਨ ਜੀ, ਉਹ ਉਲਝਦੇ ਜਾਂਦੇ ਹਮੇਸ਼ਾ। ਪਰ ਗੱਲ ਇਹ ਹੈ ਕਿ ਲਾਅ ਐਂਡ ਆਰਡਰ ਨਾਲ ਜੋੜ ਕੇ ਆਪਾਂ ਜਿਸ ਚੀਜ਼ ਨੂੰ ਦੇਖ ਰਹੇ ਹਾਂ ਉਹ ਇਹੋ ਆ ਕਿ ਜਦੋਂ ਤੁਹਾਡੇ ਕੋਲ ਇੰਨੇ ਕੁ ਸਬੂਤ ਹੈਗੇ ਆ ਕਿ ਤੁਸੀਂ ਕੋਈ ਨਾ ਕੋਈ ਕਾਰਵਾਈ ਕਰ ਸਕਦੇ ਹੋ। ਅੱਜ ਤੱਕ ਤੁਸੀਂ ਇੱਕ ਵੀ ਗ੍ਰਿਫਤਾਰੀ ਨਹੀਂ ਕਰ ਸਕੇ, ਇਹ ਤੇ ਆਪਣੇ ਆਪ ਦੇ ਵਿੱਚ ਇੱਕ ਫੇਲਿਅਰ ਹੈਗੀ ਆ। ਜੀ 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 ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਪੰਜਾਬ ਸਰਕਾਰ ਦੀ। ਸਰਕਾਰ ਕਹਿੰਦੀ ਹੈ ਨੌਜਵਾਨਾਂ ਨੂੰ, ਮੁੱਖ ਮੰਤਰੀ ਸਾਹਿਬ ਕਹਿ ਰਿਹਾ ਬਾਹਰ ਨਾ ਜਾਓ, ਇੱਥੇ ਹੀ ਸਾਰਾ ਕੁਝ ਕਰਕੇ ਦੇਵਾਂਗੇ ਤੁਹਾਨੂੰ, ਨੌਕਰੀਆਂ ਵੀ ਨਵੀਆਂ ਬਾਰੇ ਰੈਗੂਲਰ ਕਰਨ ਬਾਰੇ ਸੁਣਦੇ ਆ, ਤੁਸੀਂ ਵੀ ਖਬਰਾਂ 'ਚ ਦੱਸਦੇ ਰਹਿੰਦੇ ਆ। ਪਰ ਚਰਚਾ ਇਹ ਵੀ ਹੈ ਵੀ ਸੇਵਾ ਮੁਕਤ ਪ੍ਰੋਫੈਸਰਾਂ ਨੂੰ ਇੱਕ ਵਾਰੀ ਸੇਵਾ ਦੇ ਵਿੱਚ ਫਿਰ ਬੁਲਾਇਆ ਜਾ ਸਕਦਾ ਜੀ? ਨਹੀਂ ਜੀ, ਸੇਵਾ ਮੁਕਤ ਏਦਾਂ ਮਤਲਬ ਕਿ ਬੁਲਾਉਣਾ ਹੀ ਆ ਤਾਂ ਫਿਰ ਵੇਖੋ ਸੇਵਾ ਮੁਕਤ ਤੇ ਇਸ ਟਾਈਮ ਬਾਦਲ ਸਾਹਿਬ ਵੀ ਨੇ, ਅਮਰਿੰਦਰ ਸਿੰਘ ਵੀ ਨੇ, ਉਹਨਾਂ ਨੂੰ ਵੀ ਬੁਲਾ ਲਓ, ਉਹਨਾਂ ਦੇ ਤਜਰਬੇ ਦਾ ਫਾਇਦਾ ਚੁੱਕੋ ਸਰਕਾਰ 'ਚ ਸੱਦ ਕੇ। ਤੇ ਨਾਲੇ ਬਈ ਉਹਨਾਂ ਤਾਂ ਲੈਣੀ ਵੀ ਕੋਈ ਤਨਖਾਹ ਨਹੀਂ ਲੈਣੀ ਤੁਹਾਡੇ ਤੋਂ, ਉਹਨਾਂ ਨੂੰ ਆਵਾਜ਼ ਮਾਰ ਲਓ ਆਵਾਜ਼ ਮਾਰ ਲਓ, ਬਸ ਉਹਨੇ ਪੈਰ ਜੁੱਤੀ ਨਾ ਪਾਵਾਂ ਸੱਦੀ ਹੋਈ ਮਿੱਤਰਾਂ ਦੀ, ਤਾਂ ਭੱਜੇ ਆਉਣਗੇ। ਭਾਵੇਂ ਹਸਪਤਾਲ 'ਚ ਕਿਉਂ ਨਾ ਹੋਣ, ਉਹਨਾਂ ਨੇ ਕਹਿਣਾ ਕੋਈ ਗੱਲ ਨਹੀਂ, ਆ ਜਾਓ, ਦੱਸਦੇ ਹਾਂ ਅਸੀਂ ਤੁਹਾਨੂੰ, ਗਾਈਡ ਕਰਦੇ ਹਾਂ ਬਈ, ਕੋਈ ਦਿੱਕਤ ਨਹੀਂ ਹੈਗੀ, ਕੋਈ ਪਰੇਸ਼ਾਨੀ ਨਹੀਂ। ਬਈ ਕਿਹੜੇ ਰਸਤੇ ਤੇ ਤੁਸੀਂ ਤੁਰ ਰਹੇ ਹੋ, ਕੋਈ ਸਮਝ ਆਉਂਦੀ ਨਹੀਂ ਇਹਨਾਂ ਦੀ। ਦੇਖੋ ਇਹ ਕਹਿੰਦੇ ਕਿ ਸਰਕਾਰੀ ਕਾਲਜਾਂ 'ਚ ਸੇਵਾ ਮੁਕਤ ਲੈਕਚਰਾਰ ਰੱਖੇ ਜਾਣਗੇ, ਤੇ ਇਹਨਾਂ ਦੇ ਸਪੋਰਟਰ ਫਿਰ ਤੁਹਾਨੂੰ ਪਤਾ ਜਿਹੜਾ ਵੀ ਫੈਸਲਾ ਆ ਜਾਵੇ, ਉਹ ਜਿਵੇਂ ਅਕਾਲੀਆਂ ਦੇ ਸਮਰਥਕ ਜਕਾਰਾ ਛੱਡ ਦਿੰਦੇ ਨੇ, ਇਹਨਾਂ ਵਾਲੇ ਸਹਿਮਤੀ ਛੱਡ ਦਿੰਦੇ ਨੇ ਕਿ ਬਸ 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 ਬਦਲਾਅ ਆ ਗਿਆ। ਤਾਂ ਗੱਲ ਇਹ ਆ ਕਿ ਸਰਕਾਰੀ ਕਾਲਜਾਂ ਦੇ ਵਿੱਚ ਤੁਸੀਂ ਸੇਵਾ ਮੁਕਤ ਲੈਕਚਰਾਰ ਰੱਖੋਗੇ ਤਾਂ ਉਹਦੇ 'ਚ ਕੀ ਹੈ ਕਿ ਜਿਹੜੀ ਉਹ 1158 ਵਾਲੀ ਭਰਤੀ ਸੀ, ਉਹ ਤੇ ਬਿਲਕੁਲ ਫਿਰ ਇਹਦਾ ਮਤਲਬ ਕਿ ਤੁਸੀਂ ਰੋਲ ਕੇ ਰੱਖ ਦਿੱਤੀ ਜੀ। ਹੁਣ ਉਹਦੇ 'ਚ ਕਸੂਰ ਕਿਸ ਦਾ ਸੀ? ਕਸੂਰ ਸੀਗਾ ਚੰਨੀ ਹੋਰਾਂ ਦਾ, ਕਸੂਰ ਚੰਨੀ ਹੋਰਾਂ ਦਾ ਸੀ। ਸਜ਼ਾ ਮਿਲ ਗਈ ਉਹਨਾਂ ਨੂੰ ਜਿਨ੍ਹਾਂ ਨੇ ਸਾਲਾਂ ਬੱਧੀ ਤਪੱਸਿਆ ਕੀਤੀ ਇੱਕ ਤਰ੍ਹਾਂ ਨਾਲ ਇਸ ਪਰਮਾਨੈਂਟ ਜੌਬ ਵਾਸਤੇ। ਬਣਦਾ ਤਾਂ ਹੱਕ ਇਹ ਸੀਗਾ ਕਿ ਤੁਸੀਂ ਭਾਈ ਸਭ ਤੋਂ ਪਹਿਲਾਂ ਤਾਂ ਜੋ ਕੋਰਟ ਦੇ ਵਿੱਚ ਉਹ ਲਮਕਾ ਪੈਦਾ ਹੋਇਆ ਵਾ ਕਿ ਤੁਸੀਂ ਉਹਨੂੰ ਨਿਬੇੜੋ, ਜਾ ਕੇ ਕਹੋ ਕਿ ਬਈ ਇਹਨਾਂ ਦਾ ਕੋਈ ਕਸੂਰ ਨਹੀਂ ਹੈ। ਚੱਲਦੀ ਭਰਤੀ ਦੇ ਵਿੱਚ ਐਡਵਰਟਾਈਜ਼ਮੈਂਟ ਤੋਂ ਬਾਅਦ ਜੇ ਕਿਸੇ ਸ਼ਰਤ ਨੂੰ ਚੇਂਜ ਕੀਤਾ ਗਿਆ, ਸਰਕਾਰ ਕਰਕੇ ਗਈ ਆ ਉਹ, ਉਹਦੀ ਸਜ਼ਾ ਇਹਨਾਂ ਨੂੰ ਕਿਉਂ ਦੇ ਰਹੇ ਹੋ ਬਈ, ਕਿਉਂ ਦੇ ਰਹੇ ਹੋ? ਵਾਲੀ ਗੱਲ ਹੈ। ਤੇ ਜਿਹੜੇ ਕੋਈ ਹੈਗੇ ਆ ਬਾਹਰ ਰਹਿੰਦੇ ਆ, ਤੁਸੀਂ ਕੋਈ ਨਵੇਂ ਉਹਨਾਂ ਨੂੰ ਵੀ ਕਰਕੇ ਕੋਈ ਉਹਨਾਂ ਨਾਲ ਵੀ ਸੈਟਲਮੈਂਟ ਤਾਂ ਬਿਠਾ ਦਿਓ ਉਹਨਾਂ ਨੂੰ ਵੀ, ਜਿਹੜੇ ਕੋਈ 2-4 ਕੋਈ 10-20 ਇਸ ਤਰ੍ਹਾਂ ਦੇ ਹੈਗੇ ਨੇ ਜਿਹੜੇ ਉਹ ਚੈਲੰਜ ਕਰਕੇ ਬੈਠੇ, ਉਹਨਾਂ ਨੂੰ ਕਹੋ ਤੁਸੀਂ ਵੀ ਆ ਜਾਓ, ਕਿੱਡੀ ਕੁ ਗੱਲ ਆ। ਕੋਈ ਨਾ ਕੋਈ ਪੱਖ ਤਾਂ ਰੱਖੋ। ਹੁਣ ਉਸ ਭਰਤੀ ਨੂੰ ਉੱਥੇ ਹੀ ਛੱਡ ਦਿੱਤਾ। ਸੇਵਾ ਮੁਕਤ ਪਟਵਾਰੀ ਵੀ ਰੱਖ ਲਏ ਇਹਨਾਂ ਨੇ। ਇਹਦਾ ਮਤਲਬ ਇਹ ਆ ਕਿ ਪਹਿਲੀ ਗੱਲ ਤੇ ਕਿ ਭਰਤੀਆਂ ਹੋਣੀਆਂ ਬਹੁਤ ਘੱਟ ਨੇ ਇਸ ਮੁਲਕ 'ਚ ਆਉਣ ਵਾਲੇ ਸਮੇਂ 'ਚ ਰੈਗੂਲਰ ਭਰਤੀਆਂ। ਦੂਜੀ ਗੱਲ ਇਹ ਆ ਕਿ ਫਿਰ ਜੇ ਹੋ ਵੀ ਗਈਆਂ, ਜਦੋਂ ਹੁਣ ਹੋ ਗਈਆਂ ਜਿਹੜੀਆਂ, ਉਹ ਤੁਸੀਂ ਸੇਵਾ ਮੁਕਤ ਫਿਰ ਦੁਬਾਰਾ ਸੇਵਾ 'ਚ ਲੈ ਆਓਗੇ। ਦੇਖੋ ਠੀਕ ਹੈ, ਕੁਛ ਬੰਦੇ ਤਾਂ ਚਲੋ ਰਿਟਾਇਰਮੈਂਟ ਤੋਂ ਬਾਅਦ ਕੁਛ ਬੰਦੇ ਤਾਂ ਸ਼ੌਂਕ ਦੇ ਨਾਲ ਕੰਮ ਕਰ ਸਕਦੇ ਆ, ਪਰ ਸਾਰਿਆਂ 'ਚ ਇੱਕੋ ਜਿਹੀ ਊਰਜਾ ਥੋੜੀ ਹੁੰਦੀ ਹੈ। ਜੇ ਕੋਈ ਆਏਗਾ ਤਾਂ ਹੋ ਸਕਦਾ ਉਹਨਾਂ ਦੇ ਵਿੱਚੋਂ ਕੋਈ ਆਖੇ ਕਿ 4 ਛਿੱਲੜ ਹੋਰ ਐਕਸਟਰਾ ਬਣ ਗਿਆ ਕਰਨਗੇ। ਤਾਂ ਇਸ ਕਰਕੇ ਮੈਂ ਚਲੋ ਕਿਸੇ ਨੂੰ ਨਿੰਦਦਾ ਨਹੀਂ ਹੈ, ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਜੋਬਾਂ ਵਾਸਤੇ ਇਹ ਸਾਰਾ ਪੈਮਾਨਾ ਪਹਿਲਾਂ ਨਹੀਂ ਦੱਸਿਆ ਸੀਗਾ ਕਿ ਹਾਂਜੀ ਏਦਾਂ ਕਰਾਂਗੇ, ਏਦਾਂ ਕਰਾਂਗੇ। ਔਰ ਜਿਹੜੇ ਪੱਕੇ ਕੀਤੇ ਜਾ ਰਹੇ ਕਰਮਚਾਰੀ, ਉਹਦੇ ਵਾਸਤੇ ਵੀ ਇਹਨਾਂ ਨੇ ਜਿਹੜੀ ਪਾਲਿਸੀ ਲਿਆਂਦੀ ਹੈ ਉਹ ਅੱਡ ਤੋਂ ਲਿਆਂਦੀ ਹੈ।
ਉਹਦੇ ਚ ਹੁਣ ਕਿੰਨੇ ਆਉਂਦੇ ਨੇ? 8000 ਆਉਂਦਾ, 10,000 ਆਉਂਦਾ, ਕਹਿਣ ਨੂੰ ਤਾਂ 36 ਵੀ ਕਹੀ ਜਾਂਦੇ, 25 ਵੀ ਕਹੀ ਜਾਂਦੇ ਆ, ਉਹ ਕਿੰਨੇ ਆਉਂਦੇ ਉਹ ਬਾਅਦ ਦੀ ਗੱਲ ਹੈ। ਪਰ ਸੇਵਾ ਮੁਕਤ ਲੈਕਚਰਰ ਤਾਂ ਫਿਰ ਹਰੇਕ ਮਹਿਕਮੇ ਚ ਪਿਰਤ ਬਣ ਜਾਏਗੀ। ਐਕਸਟੈਂਸ਼ਨਾਂ ਲੈ ਲੈ ਕੇ ਵੀਸੀ ਇੱਥੇ ਤੁਹਾਡੇ ਸਾਹਮਣੇ ਤੁਰੇ ਫਿਰਦੇ ਨੇ, ਫਿਰ ਉਹਨਾਂ ਦਾ ਰੌਲਾ ਪੈਂਦਾ ਹੈ। ਜੀ ਜੀ ਇਹ ਚੀਜ਼ਾਂ ਜਿਹੜੀਆਂ ਗਲਤ ਜਾ ਰਹੀਆਂ ਨੇ, ਗਲਤ ਦਿਸ਼ਾ ਵੱਲ ਜਾ ਰਹੀਆਂ। ਇਹਨਾਂ ਨੂੰ ਚਾਹੀਦਾ ਕਿ ਰੈਗੂਲਰ ਭਰਤੀ ਕਰੋ। ਜਿਹੜੀ ਉਹ 1158 ਵਾਲੀ ਸੀ ਭਾਈ, ਉਹ ਵੀ ਮੈਂ ਕਹੂੰਗਾ ਕਿ ਉਹਦਾ ਵੀ ਕੁਛ ਨਾ ਕੁਛ ਕੀਤਾ ਜਾਵੇ। ਤੇ ਪਲੱਸ ਜੇ ਲੈਕਚਰਰ ਰੱਖਣੇ ਆ ਭਾਈ, ਇਹ ਪੱਕੇ ਰੈਗੂਲਰ ਰੱਖੋ, ਰੈਗੂਲਰ ਰੱਖੋ। ਐਵੇਂ ਇਸ ਤਰ੍ਹਾਂ ਟਾਈਮ ਪਾਸ ਨਾ ਕਰੋ, ਤਾਂ ਹੀ ਸਰਕਾਰੀ ਕਾਲਜ ਜਿਹੜੇ ਆ ਉਹ ਅੱਗੇ ਵਧਣਗੇ। ਇਸ ਵੇਲੇ 64 ਸਾਡੇ ਸਰਕਾਰੀ ਕਾਲਜ ਆ, ਜਿਨ੍ਹਾਂ ਦੇ ਵਿੱਚ 48 ਪੁਰਾਣੇ ਆ, 16 ਨਵੇਂ ਕਾਲਜ ਆ, ਪਰ ਇਹਨਾਂ ਲਈ ਕੋਈ ਵੀ ਭਰਤੀ ਨਹੀਂ ਕੀਤੀ ਗਈ। ਲੰਬੇ ਸਮੇਂ ਤੋਂ ਇੱਥੇ ਬਹੁਤ ਸਾਰੀਆਂ ਪੋਸਟਾਂ ਜਿਹੜੀਆਂ ਉਹ ਖਾਲੀ ਮਿਲ ਜਾਣਗੀਆਂ ਤੁਹਾਨੂੰ। ਜੇ ਮੈਂ ਆਪਾਂ ਗਲਤ ਨਾ ਹੋਈ ਮੈਨੂੰ ਸ਼ਾਇਦ 96 97 ਤੋਂ ਬਾਅਦ ਕੋਈ ਭਰਤੀ ਰੈਗੂਲਰ ਜਿਹੜੀ ਆ ਉਹ ਨਹੀਂ ਹੋਏਗੀ। ਹਾਂਜੀ, ਨਹੀਂ ਇਹ ਤਾਂ ਬਿਲਕੁਲ 90 ਦੇ ਦਹਾਕੇ ਤੋਂ ਬਾਅਦ ਨਹੀਂ ਹੋਈ। 857 ਤੇ ਗੈਸਟ ਫੈਕਲਟੀ ਮਤਲਬ ਕਿ ਅਧਿਆਪਕ ਕੰਮ ਕਰ ਰਹੇ ਨੇ। ਤੁਸੀਂ ਹਿਸਾਬ ਲਾ ਲਓ ਕਿੰਨੀਆਂ ਪੋਸਟਾਂ ਖਾਲੀ ਨੇ। ਜੀ ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ। ਕੌਮੀ ਰਾਜਨੀਤੀ ਦੀ ਗੱਲ ਕਰੀਏ, ਭਾਜਪਾ ਨੇ ਸਾਰੇ ਦਲਾਂ ਨੂੰ ਖੁੱਡੇ ਲਾਉਣ ਦੀ ਕੋਈ ਕਸਰ ਨਹੀਂ ਛੱਡੀ। ਸਰਕਾਰਾਂ ਵੀ ਆਪਦੀਆਂ ਬਣਾ ਲਈਆਂ। ਮਹਾਰਾਸ਼ਟਰ ਦੇ ਵਿੱਚ ਸ਼ਿਵ ਸੈਨਾ ਵਾਲੇ, NCP ਵਾਲੇ, ਸਾਰੇ ਭਾਰਤ ਦਾ ਜਗੇੜਾ ਕੱਢ ਲਗੇ ਮੋਟਾ। ਪਰ ਬਿਹਾਰ ਦੇ ਵਿੱਚ ਐਸਾ ਹੋਇਆ ਕਿ ਭਾਜਪਾ ਨੂੰ ਉੱਥੇ ਥੋੜਾ ਜਿਹਾ ਝਟਕਾ ਦਿੱਤਾ ਨਿਤਿਸ਼ ਕੁਮਾਰ ਨੇ। ਹੁਣ ਗੱਲਾਂ ਸੁਣਨ ਦੇ ਵਿੱਚ ਇਹ ਆ ਰਹੀਆਂ ਵੀ ਨਿਤਿਸ਼ ਕੁਮਾਰ ਹੀ ਲਾਮਬੰਦੀ ਕਰ ਰਹੇ ਆ ਤੇ ਬੜੀ ਤੇਜ਼ੀ ਦੇ ਨਾਲ ਲੀਡਰਾਂ ਨੂੰ ਮਿਲ ਰਹੇ ਆ। ਕਹਿੰਦੇ ਮੋਦੀ ਨੂੰ ਘੇਰਾ ਇਸ ਵਾਰੀ ਪਾਉਣਾ ਹੀ ਪਾਉਣਾ। ਹਾਂਜੀ, ਦੇਖੋ ਇਹ ਨਿਤਿਸ਼ ਕੁਮਾਰ ਹੈ ਨਾ ਜਿਹੜਾ, ਨਿਤਿਸ਼ ਕੁਮਾਰ ਇਹਨਾਂ ਦਾ ਪੁਰਾਣਾ ਭੇਤੀ ਹੈ ਤੇ ਪੁਰਾਣਾ ਤੁਹਾਨੂੰ ਪਤਾ ਇਹਨਾਂ ਦਾ ਉਹ ਸ਼ਰੀਕ ਵੀ ਹੈ ਮੋਦੀ ਹੋਰਾਂ ਦਾ। ਸ਼ਰੀਕ ਹੈ, ਬਿਲਕੁਲ ਸਹੀ ਜੀ। ਬਹੁਤ ਲੰਬੇ ਸਮੇਂ ਤੋਂ ਇਹਨਾਂ ਦੇ ਵਿੱਚ ਇਹੀ ਚੱਲਦਾ ਹੈ। ਕਦੇ ਸਿਆਸਤ ਦੇ ਵਿੱਚ ਤੁਹਾਨੂੰ ਪਤਾ ਪ੍ਰੇਮ ਵੀ ਉਮੜ ਪੈਂਦਾ ਤੇ ਵੈਸੇ ਇਹਨਾਂ ਦੀ ਅਦਾਵਤ ਵੀ ਬਹੁਤ ਲੰਬੇ ਸਮੇਂ ਤੋਂ ਚੱਲਦੀ ਹੈ। ਖੈਰ, ਹੁਣ ਮਸਲਾ ਕੀ ਹੈ ਕਿ ਇਹਨਾਂ ਨੇ 5 ਪ੍ਰਮੁੱਖ ਜਿਹੜੇ ਵਿਰੋਧੀ ਧਿਰ ਦੇ ਆਗੂ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਹੈ ਥੋੜੇ ਸਮੇਂ ਦੇ ਵਿੱਚ ਹੀ। ਜੇ ਤੁਸੀਂ ਦੇਖੋਗੇ ਉਹਦੇ ਵਿੱਚ ਰਾਹੁਲ ਗਾਂਧੀ ਨੇ, ਕਰਨਾਟਕ ਦੇ ਜਿਹੜੇ ਸਾਬਕਾ CM ਤੇ JDS ਦੇ ਨੇਤਾ ਕੁਮਾਰ ਸਵਾਮੀ, CPIM ਵਾਲੇ ਸੀਤਾਰਾਮ ਯੇਚੁਰੀ, ਫਿਰ ਇਸ ਤੋਂ ਇਲਾਵਾ ਦਿੱਲੀ ਦੇ CM ਕੇਜਰੀਵਾਲ ਜੀ, NCP ਦੇ ਸ਼ਰਦ ਪਵਾਰ ਜੀ। ਤਾਂ ਇਹ ਹੁਣ ਜੇ ਆਪਾਂ ਦੇਖੀਏ ਤਾਂ ਬੜੀ ਲੰਮੀ ਲਿਸਟ ਬਣ ਜਾਂਦੀ। ਇਸ ਤੋਂ ਇਲਾਵਾ ਮਮਤਾ ਬੈਨਰਜੀ ਦੀ ਪਾਰਟੀ, ਤ੍ਰਿਣਮੂਲ ਕਾਂਗਰਸ, ਸ਼ਿਵ ਸੈਨਾ, ਉੜੀਸਾ ਦੇ CM ਬੀਜੂ ਜਨਤਾ ਦਲ, ਇਹ ਮੁਲਾਕਾਤ ਵਾਸਤੇ ਕਹਿ ਲੋ ਕਿ ਲਾਈਨ ਅਪ ਹੈ ਸਾਰਾ ਕੁਝ। ਜੀ ਤੁਸੀਂ ਸਮਝ ਸਕਦੇ ਹੋ ਨਾ ਕਿ ਵੱਡੇ ਹੁਣ ਨੇਤਾ ਕਿਹੜੇ ਰਹਿ ਗਏ? ਵੱਡੇ ਖੇਤਰੀ ਨੇਤਾ ਤਕਰੀਬਨ ਸਾਰੇ ਆ ਗਏ, ਸਾਰੇ ਆ ਗਏ। ਇਹ ਤਾਂ ਜੇ ਵੇਖੋ ਸਾਰਾ ਕੁਝ ਠੀਕ ਰਿਹਾ ਤੇ ਮੇਰੇ ਖਿਆਲ ਦੇ ਨਾਲ ਅਕਾਲੀ ਦਲ ਵਰਗੇ ਵੀ ਜਿਹੜੇ ਲੱਭਦੇ ਫਿਰਦੇ ਆ ਨਾ ਕਿ ਕੌਮੀ ਪੱਧਰ ਤੇ ਕੋਈ ਇੱਕ ਵਧੀਆ ਗੱਠਜੋੜ ਅਸੀਂ ਦੇਖੀਏ, ਤਾਂ ਇਸ ਤਰ੍ਹਾਂ ਖੇਤਰੀ ਪਾਰਟੀਆਂ ਜਿਹੜੀਆਂ ਇਧਰੋਂ ਆ ਉਹ ਵੀ ਕਿਤੇ ਨਾ ਕਿਤੇ ਸੋਚਣ ਵਾਸਤੇ ਮਜਬੂਰ ਹੋਣਗੀਆਂ। ਤਾਂ ਖੈਰ, ਇਹਨਾਂ ਨੇ ਵੈਸੇ ਹੀ ਕਹਿ ਦਿੱਤਾ ਸੀਗਾ ਕਿ ਅਸੀਂ ਬਈ ਐਤਕੀ 2024 ਦੇ ਵਿੱਚ ਮੁਸ਼ਕਲ ਖੜੀ ਕਰ ਦਿਆਂਗੇ। ਇਹ ਹੁਣ ਦੇਖਣਾ ਹੋਏਗਾ ਕਿ ਜਿੱਦਾਂ ਇਹ 3 ਧੜੇ ਬਣਨ ਨੂੰ ਫਿਰਦੇ ਸੀਗੇ, ਜਿਵੇਂ ਆਪਾਂ ਦੇਖੀਏ ਮਮਤਾ ਬੈਨਰਜੀ ਤਕਰੀਬਨ ਅੱਡ, ਫਿਰ ਕੇਜਰੀਵਾਲ ਤੇ KCR, ਫਿਰ ਕਾਂਗਰਸ ਅਲੱਗ। ਤਾਂ ਕੀ ਹੁਣ ਨਿਤਿਸ਼ ਕੁਮਾਰ ਸਾਰਿਆਂ ਨੂੰ ਇਕੱਠਿਆਂ ਕਰ ਸਕਦਾ ਹੈ? ਜੇ ਇਕੱਠਿਆਂ ਹੀ ਹੋ ਜਾਂਦੇ ਆ ਤੇ ਬੜਾ ਮਤਲਬ ਕਿ ਸ਼ਿੱਦਤ ਦੇ ਨਾਲ ਕੰਮ ਕਰਨਾ ਸਟਾਰਟ ਕਰ ਦਿੰਦੇ ਆ, ਤਾਂ ਲੱਗਦਾ ਹੈ ਕਿ ਫਾਈਟ ਬਣ ਜਾਊਗੀ, ਫਾਈਟ ਬਣ ਸਕਦੀ ਹੈ। ਜਿੱਤਣ ਹਾਰ ਦੀ ਤਾਂ ਚਲੋ ਹਾਲੇ ਪ੍ਰੈਡਿਕਸ਼ਨ ਬੜੀ ਦੂਰ ਆ, ਤਾਂ ਫਿਰ ਗੇਮ ਬਣ ਸਕਦੀ ਹੈ, ਫਿਰ ਗੇਮ ਫਸ ਸਕਦੀ ਆ। ਕਿਉਂਕਿ ਬਿਹਾਰ ਦੇ ਵਿੱਚ ਤਾਂ ਉਲਝਾ ਲੈਣਗੇ ਇਹ, ਬਿਹਾਰ ਵੱਡਾ ਸਟੇਟ ਆ ਗਿਆ। ਬੰਗਾਲ ਦੇ ਵਿੱਚ ਮਮਤਾ ਹੈ, ਫਿਰ ਉੜੀਸਾ ਦੇ ਵਿੱਚ ਬੀਜੂ ਜਨਤਾ ਦਲ ਵਾਲੇ, ਕਿਉਂਕਿ ਉਹ ਆਮ ਤੌਰ ਤੇ ਨਿਊਟਰਲ ਜੇ ਰਹਿੰਦੇ ਨੇ ਤੇ ਪਰ ਆਮ ਮੌਕਿਆਂ ਤੇ ਉਹ ਇਹਨਾਂ ਦਾ ਪੱਖ ਵੀ ਬੋਲ ਜਾਂਦੇ ਨੇ। ਉਹ ਇਸ ਤਰ੍ਹਾਂ ਜੇ ਮਤਲਬ ਕਿ ਵੱਡੇ ਰਾਜਾਂ ਦੇ ਵਿੱਚ ਸਮੀਕਰਨ ਕਰਨਾਟਕ ਦੇ ਵਿੱਚੋਂ ਆ ਜਾਂਦੇ ਨੇ, JDS ਵਾਲੇ ਆ ਜਾਂਦੇ, ਕਾਂਗਰਸ ਦੇ ਇਹਨਾਂ ਦੇ ਨਾਲ ਆ ਜਾਏਗੀ, ਤਾਂ ਫਿਰ ਇਹ ਬਹੁਤ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੰਟਰਸਟਿੰਗ ਜਿਹਾ ਫਿਰ ਗੇਮ ਬਣ ਜਾਏਗਾ ਕੌਮੀ ਪੱਧਰ ਤੇ। ਜੀ ਬਣ ਸਕਦਾ, ਪਰ ਬਹੁਤੇ ਦਲਾਂ 'ਚ ਤਾਂ ਹੁਣ ਮਿੰਟੂ ਜੀ ਉਹਨਾਂ ਦਮ ਨਹੀਂ ਰਿਹਾ ਵੀ ਇਕੱਲੇ ਭਾਜਪਾ ਨੂੰ ਟੱਕਰ ਦੇ ਦੇਣ। ਪਰ ਇੰਨਾ ਜ਼ਰੂਰ ਹੈ ਦੇਸ਼ ਦੀ ਰਾਜਨੀਤੀ ਬਾਰੇ, ਖੈਰ ਇੰਨੀ ਤਾਂ ਜ਼ਿਆਦਾ ਜਾਣਕਾਰੀ ਮੈਨੂੰ ਤਾਂ ਨਹੀਂ ਪਰਸਨਲੀ ਤੌਰ ਤੇ, ਪਰ ਮਿੰਟੂ ਜੀ ਇਹ ਹੈ ਕਿ ਕਸਰ ਕੋਈ ਨਹੀਂ ਛੱਡੀ ਸਾਰੀਆਂ ਧਿਰਾਂ ਨੂੰ ਖੁੱਡੇ ਲਾਉਣ ਦੀ। ਹੁਣ ਇਹ ਦੇਖਦੇ ਕਿ ਨਿਤਿਸ਼ ਕੁਮਾਰ, ਜਿਨ੍ਹਾਂ ਦਾ ਬਹੁਤ ਚਿਰ ਤੋਂ ਸੁਪਨਾ ਹੈ ਕਿ ਇੱਕ ਵਾਰੀ PM ਵਾਲੀ ਕੁਰਸੀ ਤੇ ਬਹਿ ਕੇ ਵੇਖਣਾ ਹੀ ਵੇਖਣਾ ਹੈ,
ਵੇਖਦੇ ਹਾਂ ਉਹ ਕੀ ਕਰ ਰੰਗ ਲਾਉਂਦੇ ਆ। ਬਹੁਤ ਚਿਰ ਤੋਂ ਉਹਨਾਂ ਦਾ ਜੀ ਸੁਪਨਾ ਬਿਲਕੁਲ, ਸੁਪਨਾ ਬਿਲਕੁਲ ਸੁਪਨਾ ਹੈ, ਹੂੰ, ਪਰ ਮੇਰੇ ਖਿਆਲ ਦੇ ਨਾਲ ਨਿਤੀਸ਼ ਕੁਮਾਰ ਬਣ ਸਕਦਾ ਹੈ, ਚਿਹਰਾ ਹੂੰ, ਬਣ ਸਕਦਾ ਹੈ, ਕਿਉਂਕਿ ਉਹਦੇ ਤੇ ਦੂਜੇ ਸ਼ਾਇਦ ਸਹਿਮਤ ਹੋ ਜਾਣਗੇ, ਹੂੰ, ਕਿਉਂਕਿ ਰਾਹੁਲ ਗਾਂਧੀ ਤੇ ਕਦੇ ਵੀ ਕੇਜਰੀਵਾਲ ਸਹਿਮਤ ਨਹੀਂ ਹੋਏਗਾ। ਹੂੰ, ਮਮਤਾ ਬੈਨਰਜੀ ਤੇ ਕਦੇ ਕਾਂਗਰਸ ਸਹਿਮਤ ਨਹੀਂ ਨਹੀਂ ਹੋਏਗੀ, ਹੋਏਗੀ। ਕਿਉਂਕਿ ਮਮਤਾ ਬੈਨਰਜੀ ਤੇ ਕਾਂਗਰਸ ਨੂੰ ਤੋੜ ਕੇ ਬਣੀ ਹੈ ਨਾ। ਹੂੰ, ਸੋ ਇਹ ਚੀਜ਼ਾਂ ਹੈਗੀਆਂ ਨੇ, ਤੇ ਜੇ ਇਹਨਾਂ ਤੇ ਸਹਿਮਤੀ ਬਣਦੀ ਹੈ ਤਾਂ ਬਈ ਫਿਰ ਮੈਂ ਜਿਵੇਂ ਦੱਸਿਆ ਕਿ ਕੱਲੀ ਸਹਿਮਤੀ ਨਹੀਂ ਬਣੇਗੀ, ਫਿਰ ਗੇਮ ਵੀ ਬਣ ਜਾਏ। ਜੀ, ਜੀ। ਮਿੰਟੂ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਇਹਨਾਂ ਖਾਸ ਜਾਣਕਾਰੀਆਂ ਦੇ ਲਈ। ਜੀ ਸ਼ੁਕਰੀਆ। ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਸੁਖਬੀਰ ਬਾਦਲ ਦੀ ਪੇਸ਼ੀ ਤੋਂ ਲੈ ਕੇ ਤੇ ਮੋਦੀ ਸਾਹਿਬ ਦੇ ਖਿਲਾਫ ਕਹਿ ਲਓ, ਖਿਲਾਫ ਤਾਂ ਚਲੋ ਨਹੀਂ ਕਹਿ ਸਕਦੇ, ਭਾਜਪਾ ਦੇ ਵਿਰੁੱਧ ਲੜਨ ਦੇ ਲਈ ਜਿਹੜੀ ਲਾਮਬੰਦੀ ਹੈ ਇਸ ਵੇਲੇ ਦੇਸ਼ ਪੱਧਰ ਤੇ ਹੋ ਰਹੀ ਹੈ, ਉਹਦੇ ਵਿੱਚ ਕਿਉਂਕਿ ਇੱਕ ਗੱਲ ਸਾਰੀਆਂ ਧਿਰਾਂ ਨੂੰ ਮੰਨਣੀ ਪੈਣੀ ਹੈ, ਸਾਨੂੰ ਵੀ, ਕਿ ਕਾਂਗਰਸ ਦੇ ਵਿੱਚ ਹੁਣ ਉਹ ਦਮ ਨਹੀਂ ਰਿਹਾ ਕਿ ਉਹ ਦੇਸ਼ ਭਰ ਦੇ ਵਿੱਚ ਅਗਵਾਈ ਕਰ ਸਕੇ, ਕਿਉਂਕਿ ਕਾਂਗਰਸ ਦੀਆਂ ਕੁਝ ਅਤੀਤ ਦੇ ਵਿੱਚ ਗਲਤੀਆਂ ਨੇ, ਗੁਨਾਹ ਨੇ, ਜਿਨ੍ਹਾਂ ਨੂੰ ਨਾ ਤਾਂ ਮਾਫ਼ ਕੀਤਾ ਜਾ ਸਕਦਾ ਤੇ ਨਾ ਹੀ ਦਰਕਿਨਾਰ ਕੀਤਾ ਜਾ ਸਕਦਾ ਹੈ। ਅੱਜ ਜਿਹੜਾ ਲਾਣਾ ਕਾਂਗਰਸ ਦੇ ਵਿੱਚ ਮੂਹਰੇ ਆ, ਇਸ ਲਾਣੇ ਨੇ ਮੁਲਕ ਦੇ ਵਿੱਚ ਕੋਈ ਵੀ ਚੰਗਾ ਮੰਦਾ ਕੰਮ ਕਰਨ ਤੋਂ ਕਸਰ ਨਹੀਂ ਛੱਡੀ। ਸਰਕਾਰਾਂ ਇਹਨਾਂ ਨੇ ਤੋੜੀਆਂ, ਐਮਰਜੈਂਸੀ ਇਹਨਾਂ ਨੇ ਲਾਈ ਆ, ਦਰਬਾਰ ਸਾਹਿਬ ਤੇ ਹਮਲੇ ਵਰਗਾ ਗੁਨਾਹ ਇਹਨਾਂ ਨੇ ਕੀਤਾ, ਕਤਲੇਆਮ ਇਹਨਾਂ ਨੇ ਕਰਾਏ ਆ। ਖੈਰ ਹੋਰ ਕੋਈ ਧਿਰ ਆਉਂਦੀ ਹੈ ਤਾਂ ਚਲੋ ਉਹਦੇ ਬਾਰੇ ਦੇਖਿਆ ਜਾਊਗਾ ਕਿ ਕੌਣ ਲੜੂਗਾ, ਪਰ ਇਹ ਸਾਨੂੰ ਗੱਲ ਸਮਝਣੀ ਪੈਣੀ ਕਿ ਉੱਥੇ ਜਿਹੜੇ ਜੋ ਮਰਜ਼ੀ ਆ ਜੇ ਆਪਣੇ ਆਪ ਦੇ ਵਿੱਚ ਕਿੱਡਾ ਮਰਜ਼ੀ ਕਹਿੰਦਾ ਕਹਾਉਂਦਾ, ਸਟੇਟ ਦੇ ਪਰਛਾਵੇਂ ਤੋਂ ਬਚਣਾ ਬਹੁਤ ਔਖਾ ਹੈ। ਖੈਰ, ਆਪਾਂ ਹੁਣ ਬ੍ਰੇਕ ਦੇ ਵੱਲ ਵੱਧਦੇ ਹਾਂ। ਬ੍ਰੇਕ ਤੋਂ ਪਾਰ ਇੱਕ ਬਹੁਤ ਅਹਿਮ ਖਬਰ ਤੇ ਚਰਚਾ ਕਰਾਂਗੇ। ਖਬਰ ਇਹ ਹੈ ਕਿ ਸੁਪਰੀਮ ਕੋਰਟ ਨੇ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਨੂੰ SYL ਵਿਵਾਦ ਤੇ ਗੱਲਬਾਤ ਕਰਨ ਦੇ ਲਈ ਕਿਹਾ ਹੈ। ਇੱਕ ਇਹ ਅਹਿਮ ਖਬਰ ਹੈ SYL ਵਿਵਾਦ ਤੇ। ਇੱਕ ਗੁਰਦੁਆਰਾ ਕਰਤਾਰਪੁਰ ਸਾਹਿਬ ਦਰਸ਼ਨ ਕਰਕੇ ਪਰਤ ਰਹੇ ਸੀ ਦਾਦੀ ਪੋਤਾ, ਤੇ ਇਹਨਾਂ ਕੋਲੋਂ 3 ਲੱਖ ਦੀ ਪਾਕਿਸਤਾਨੀ ਕਰੰਸੀ ਜਿਹੜੀ ਹੈ ਉਹ ਬਰਾਮਦ ਹੋਈ ਹੈ। ਹੁਣ ਇਹ ਕਰੰਸੀ ਦਾ ਲੈਣ ਦੇਣ ਇਹਨਾਂ ਦਾ ਪਰਸਨਲ ਹੈ, ਨਿੱਜੀ ਹੈ, ਜਾਂ ਇਹ ਕੋਈ ਹੋਰ ਐਂਗਲ ਤੋਂ ਖਬਰ ਨੂੰ ਇਸ ਨੂੰ ਖੰਗਾਲਿਆ ਜਾ ਸਕਦਾ ਹੈ, ਕਿਉਂਕਿ ਜਦੋਂ ਇਹੋ ਜਿਹੀਆਂ ਖਬਰਾਂ ਆਉਂਦੀਆਂ ਤਾਂ ਉਹਨਾਂ ਨੂੰ ਫਿਰ ਥੋੜਾ ਜਿਹਾ ਗੌਰ ਨਾਲ ਦੇਖਣਾ ਪੈਂਦਾ ਹੈ। ਗੱਲ ਪਾਕਿਸਤਾਨੀ ਕਰੰਸੀ ਦੀ ਨਹੀਂ ਹੈ, ਗੱਲ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰੇ ਦੀ ਵੀ ਹੈ। ਖੈਰ, ਮਿਲਦੇ ਹਾਂ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਾਂ ਅੱਗੇ ਵਧਦੇ ਹਾਂ ਕੁਝ ਹੋਰ ਅਹਿਮ ਖਬਰਾਂ ਦੇ ਵੱਲ। ਸੁਪਰੀਮ ਕੋਰਟ ਨੇ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਨੂੰ ਸਤਲੁਜ ਯਮੁਨਾ ਲਿੰਕ ਐਸਵਾਈਐਲ ਨਹਿਰ ਦੇ ਉਲਝੇ ਮਸਲੇ ਦੇ ਸੁਖਾਵੇਂ ਹੱਲ ਦੇ ਲਈ ਮੀਟਿੰਗ ਅਤੇ ਗੱਲਬਾਤ ਕਰਨ ਦੇ ਲਈ ਕਿਹਾ। ਜਸਟਿਸ ਸੰਜੇ ਕਿਸ਼ਨ ਕੌਲ ਦੀ ਅਗਵਾਈ ਵਾਲੇ ਬੈਂਚ ਨੇ ਕੇਂਦਰੀ ਸ਼ਕਤੀ ਮੰਤਰਾਲੇ ਨੂੰ ਦੋਵਾਂ ਮੁੱਖ ਮੰਤਰੀਆਂ ਦੀ ਮੀਟਿੰਗ ਬੁਲਾਉਣ ਦੇ ਲਈ ਕਿਹਾ। ਇਸ ਕੇਸ ਤੇ ਹੋਈ ਪ੍ਰਗਤੀ ਦੀ ਰਿਪੋਰਟ ਮੰਗਦਿਆਂ ਬੈਂਚ ਨੇ ਮਾਮਲੇ ਦੀ ਸੁਣਵਾਈ 15 ਜਨਵਰੀ 2023 ਤੇ ਪਾ ਦਿੱਤੀ ਹੈ। ਇਸ ਖਬਰ ਤੋਂ ਬਾਅਦ ਹੀ ਐਸਵਾਈਐਲ ਵਿਵਾਦ ਬਾਰੇ ਇੱਕ ਵਾਰ ਮੁੜ ਤੋਂ ਚਰਚਾ ਚੱਲੀ ਹੈ। ਸ਼ਾਰਟ ਦੇ ਵਿੱਚ ਜੇਕਰ ਐਸਵਾਈਐਲ ਦੇ ਵਿਵਾਦ ਦੇ ਬਾਰੇ ਗੱਲ ਕਰੀਏ ਤਾਂ ਐਸਵਾਈਐਲ ਜਿਹੜੀ ਨਹਿਰ ਆ ਉਹ ਪੰਜਾਬ ਤੇ ਹਰਿਆਣੇ ਦੇ ਵਿਚਾਲੇ ਕੱਢੀ ਗਈ ਸੀ। ਐਸਵਾਈਐਲ 1976 ਦੇ ਦਹਾਕੇ ਦੀ ਐਮਰਜੈਂਸੀ ਤੋਂ ਬਾਅਦ ਕੇਂਦਰ ਸਰਕਾਰ ਨੇ ਜਦੋਂ ਦੋਵਾਂ ਸੂਬਿਆਂ ਨੂੰ 3.5 ਮਿਲੀਅਨ ਏਕੜ ਫੁੱਟ ਸੰਬੰਧੀ ਹੁਕਮ ਜਾਰੀ ਕੀਤਾ ਸੀ ਤਾਂ ਇਹਦੇ ਚੋਂ ਫਿਰ 0.2 ਮਿਲੀਅਨ ਏਕੜ ਫੁੱਟ ਦਿੱਲੀ ਦੇ ਹਿੱਸੇ ਵੀ ਗਿਆ ਸੀ। 1978 ਦੇ ਵਿੱਚ ਪੰਜਾਬ ਸਰਕਾਰ ਵੱਲੋਂ ਜ਼ਮੀਨ ਐਕਵਾਇਰ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ। ਬਾਅਦ ਦੇ ਵਿੱਚ ਸਰਕਾਰ ਵੱਲੋਂ ਤਕਰੀਬਨ 5300 ਏਕੜ ਜ਼ਮੀਨ ਐਕਵਾਇਰ ਕੀਤੀ ਗਈ। 1980 ਦੇ ਵਿੱਚ ਹਰਿਆਣੇ ਨੇ ਆਪਣੀ 92 ਕਿਲੋਮੀਟਰ ਲੰਬੀ ਨਹਿਰ ਜਿਹੜੀ ਆ ਉਹਦੀ ਉਸਾਰੀ ਸ਼ੁਰੂ ਕਰਦੀ ਸੀ। 81 ਦੇ ਵਿੱਚ ਕੇਂਦਰ ਪੰਜਾਬ ਤੇ ਹਰਿਆਣਾ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ। ਸੁਪਰੀਮ ਕੋਰਟ ਤੋਂ ਸੂਬਾ ਸਰਕਾਰਾਂ ਨੇ ਕੇਸ ਵਾਪਸ ਲੈ ਲਏ। ਇਹ ਉਦੋਂ ਦੀ ਗੱਲ ਹੈ ਜਦੋਂ ਇੰਦਰਾ ਗਾਂਧੀ ਨੇ ਦਰਬਾਰਾ ਸਿੰਘ ਨੂੰ ਕਿਹਾ ਸੀਗਾ ਆਈਦਰ ਸਾਈਨ ਔਰ ਜ਼ਾਈਨ। ਤਾਂ ਉਦੋਂ ਦੀ ਗੱਲ ਹੈ ਜਦੋਂ ਫਿਰ ਸੂਬਾ ਸਰਕਾਰਾਂ ਨੇ ਕੇਸ ਵਾਪਸ ਲੈ ਲਏ ਸੀਗੇ ਤੇ ਕੇਂਦਰ ਸਰਕਾਰ ਨੇ ਪੰਜਾਬ ਦਾ ਹਿੱਸਾ 3.5 ਮਿਲੀਅਨ ਏਕੜ ਫੁੱਟ ਤੋਂ ਵਧਾ ਕੇ 4.22 ਮਿਲੀਅਨ ਏਕੜ ਫੁੱਟ ਕਰ ਦਿੱਤਾ। ਹੁਣ ਇੱਥੇ ਝੋਲ ਕੀ ਹੈ ਕਾਂਗਰਸ ਦਾ? ਕਾਂਗਰਸ ਦਾ ਇਹ ਝੋਲ ਹੈ ਕਿ ਇੰਦਰਾ ਗਾਂਧੀ ਨੇ ਧੱਕੇ ਨਾਲ ਦਰਬਾਰਾ ਸਿੰਘ ਤੋਂ ਸਾਈਨ ਕਰਾ ਲਏ ਤੇ ਕਹਿਤਾ ਕਿ ਪੰਜਾਬ ਦਾ ਹਿੱਸਾ ਵਧਾ ਦੇਣਗੇ। ਪਰ ਗੱਲ ਹਿੱਸੇ ਦੀ ਹੈ ਹੀ ਨਹੀਂ ਹੈ। ਗੱਲ ਇਹ ਹੈ ਕਿ ਕੀ ਪੰਜਾਬ ਕੋਲੇ ਇੰਨਾ ਪਾਣੀ ਹੈ ਕਿ ਉਹ ਹਰਿਆਣੇ ਨੂੰ ਦਿੱਤਾ ਜਾ ਸਕੇ। ਸੋ ਉਸ ਤੋਂ ਬਾਅਦ ਫਿਰ 1982 ਜਦੋਂ ਇੰਦਰਾ ਗਾਂਧੀ ਇਹਦਾ ਉਦਘਾਟਨ ਕਰਦੀ ਹੈ ਉਸਾਰੀ ਦਾ ਰਸਮੀ ਦਾ, ਉਦੋਂ ਕਪੂਰੀ ਪਿੰਡ ਦੇ ਵਿੱਚ ਇਹ ਜਿਹੜਾ ਉਦਘਾਟਨ ਇਹਨਾਂ ਨੇ ਕੀਤਾ ਸੀਗਾ ਤੇ ਉਦੋਂ ਕੈਪਟਨ ਅਮਰਿੰਦਰ ਸਿੰਘ ਨੇ ਕਹੀ ਫੜਾਈ ਸੀਗੀ ਇੰਦਰਾ ਗਾਂਧੀ ਨੂੰ। ਤੇ ਸ਼੍ਰੋਮਣੀ ਅਕਾਲੀ ਦਲ ਨੇ ਉਦੋਂ ਕਪੂਰੀ ਦਾ ਮੋਰਚਾ ਲਾਇਆ ਸੀ। 1982 ਦੇ ਵਿੱਚ ਫਿਰ ਜਿਹੜਾ ਧਰਮ ਯੁੱਧ ਮੋਰਚਾ ਸੀਗਾ ਆਪਾਂ ਸਾਰਿਆਂ ਨੇ ਵੇਖਿਆ ਤੇ ਅਕਾਲੀ ਦਲ ਗ੍ਰਿਫਤਾਰੀਆਂ ਵੀ ਦਿੰਦਾ ਹੈ। ਇਹ ਫਿਰ ਸਿਲਸਿਲਾ ਕਪੂਰੀ ਤੋਂ ਅੰਮ੍ਰਿਤਸਰ ਅਤੇ ਫਿਰ ਦਿੱਲੀ ਤੱਕ ਪਹੁੰਚ ਗਿਆ ਸੀ। ਇਸੇ ਤਰ੍ਹਾਂ ਫਿਰ ਉਸ ਤੋਂ ਬਾਅਦ ਹਰਚੰਦ ਸਿੰਘ ਲੌਂਗੋਵਾਲ ਤੇ ਰਾਜੀਵ ਗਾਂਧੀ ਦਾ ਸਮਝੌਤਾ, ਫਿਰ 1986 ਦੇ ਵਿੱਚ ਰਾਵੀ ਬਿਆਸ ਵਾਟਰ ਟ੍ਰਿਬਿਊਨਲ ਬਣਦਾ ਤੇ ਜਿਹੜਾ ਕਹਿੰਦਾ ਕਿ ਸਰਕਾਰਾਂ ਦੇ ਫੈਸਲੇ 1981 ਵਾਲੇ ਬਰਕਰਾਰ ਰਹਿਣੇ ਚਾਹੀਦੇ ਆ। 1990 ਦੇ ਵਿੱਚ ਆਉਂਦੇ ਆਉਂਦੇ ਆਪਾਂ ਨੂੰ ਪਤਾ ਹੈ ਕਿ ਭਾਈ ਬਲਵਿੰਦਰ ਸਿੰਘ ਹੋਣਾ ਨੇ ਜਿਹੜਾ ਉਹਨਾਂ ਨੇ ਅਵਤਾਰ ਔਲਖ ਨੂੰ ਗੋਲੀਆਂ ਚਲਾ ਦਿੱਤੀਆਂ ਸੀ। ਫਿਰ 35 ਮਜ਼ਦੂਰਾਂ ਦਾ ਫਤਿਹਗੜ੍ਹ ਸਾਹਿਬ ਦੇ ਵਿੱਚ ਕਤਲ ਹੁੰਦਾ। ਫਿਰ ਇੱਥੇ ਆ ਕੇ ਜਿਹੜੀ ਨਹਿਰ ਦੀ ਉਸਾਰੀ ਰੁਕ ਜਾਂਦੀ ਹੈ। 1996 ਦੇ ਵਿੱਚ ਜਿਹੜਾ ਉਹ ਹਰਿਆਣਾ ਫਿਰ ਸੁਪਰੀਮ ਕੋਰਟ ਦੇ ਵੱਲ ਜਾਂਦਾ। 2002 ਦੇ ਵਿੱਚ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ 1 ਸਾਲ ਦੇ ਅੰਦਰ ਨਹਿਰ ਦੀ ਉਸਾਰੀ ਕਰਨ ਦੇ ਮੁਕੰਮਲ ਫਿਰ ਜਿਹੜੇ ਨਿਰਦੇਸ਼ ਦਿੱਤੇ ਜਾਂਦੇ ਆ। 2004 ਆਉਂਦੇ ਆਉਂਦੇ ਜਿਹੜਾ ਕੈਪਟਨ ਸਰਕਾਰ ਆ ਇਹ ਵਾਟਰ ਟਰਮੀਨੇਸ਼ਨ ਆਫ ਐਗਰੀਮੈਂਟ ਐਕਟ ਨੂੰ ਮਨਜ਼ੂਰੀ ਦੇ ਦਿੰਦੀ ਹੈ। ਕੈਪਟਨ ਸਾਹਿਬ ਦੀ ਸਰਕਾਰ ਇਹ ਕਹਿੰਦੇ ਕਿ ਅਸੀਂ ਸਾਰੇ ਜਿੰਨੇ ਵੀ ਸਮਝੌਤਿਆਂ ਨੂੰ ਰੱਦ ਕਰਦੇ ਆ। 2016 ਦੇ ਵਿੱਚ ਇਹਦੀ ਸੁਣਵਾਈ ਜਿਹੜੀ ਆ ਉਹ ਸ਼ੁਰੂ ਹੋ ਜਾਂਦੀ ਹੈ। ਹੁਣ ਇਹਦੇ ਤੇ ਝੋਲ ਕੀ ਹੈ? ਇਹਦੇ ਤੇ ਝੋਲ ਇਹ ਹੈ ਕਿ ਕਾਂਗਰਸ ਦੀਆਂ ਸੈਂਟਰ ਦੀਆਂ ਸਰਕਾਰਾਂ ਨੇ ਪੰਜਾਬ ਨਾਲ ਧੱਕੇਸ਼ਾਹੀ ਕਰਨ 'ਚ ਕੋਈ ਕਸਰ ਬਾਕੀ ਨਹੀਂ ਛੱਡੀ। ਸਾਨੂੰ ਇਹ ਗੱਲ ਮੰਨਣ 'ਚ ਕੋਈ ਹਿਚਕਿਚਾਹਟ ਨਹੀਂ ਹੋਣੀ ਚਾਹੀਦੀ। ਅਕਾਲੀ ਦਲ ਵਾਲੇ ਕਹਿਣਗੇ, ਹੁਣ ਗੱਲਾਂ ਥੋੜ੍ਹੀਆਂ ਕੌੜੀਆਂ ਕਿਉਂਕਿ ਸੱਚੀਆਂ ਨੇ। ਅਕਾਲੀ ਦਲ ਵਾਲੇ ਕਹਿਣਗੇ ਅਸੀਂ ਤਾਂ ਜੀ ਮੋਰਚੇ ਲਾਏ ਆ, ਅਸੀਂ ਤਾਂ ਪਾਣੀਆਂ ਨੂੰ ਕਦੇ ਪਾਣੀ ਦੇਣ ਹੀ ਨਹੀਂ ਦਿੰਦੇ ਹਰਿਆਣੇ ਨੂੰ। ਜਦ ਕਿ ਚੌਧਰੀ ਦੇਵੀ ਲਾਲ ਨੇ ਹਰਿਆਣੇ ਦੀ ਅਸੈਂਬਲੀ ਦੇ ਵਿੱਚ ਖੜ ਕੇ ਮਾਰਚ 1978 ਦੀ ਗੱਲ ਹੈ, ਉਹਨੇ ਇਹ ਗੱਲ ਕਹੀ ਸੀ ਕਿ ਮੈਂ 1 ਕਰੋੜ ਰੁਪਈਆ ਦਿੱਤਾ ਹੈ। ਬਾਦਲ ਸਾਹਿਬ ਦਾ ਨਾਂ ਲੈ ਕੇ ਉਹਨੇ ਇਹ ਗੱਲ ਕਹੀ ਸੀ ਤੇ ਅੱਜ ਤੱਕ ਅਕਾਲੀ ਉਸ ਚੀਜ਼ ਤੇ ਕਦੇ ਨਾ ਤਾਂ ਸਪਸ਼ਟੀਕਰਨ ਦਿੰਦੇ ਆ ਨਾ ਦੱਸਦੇ ਆ। ਫਿਰ ਅਕਾਲੀ ਦਲ ਦਾ ਦੂਜਾ ਜਿਹੜਾ ਗੁਨਾਹ ਕੀ ਹੈ ਉਹ ਇਹ ਹੈ ਕਿ ਜਦੋਂ ਅਕਾਲੀ ਦਲ ਬਾਦਲ ਜਦੋਂ ਆਏ ਆ ਸੱਤਾ ਦੇ ਵਿੱਚ ਤਾਂ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਧਾਰਾ 5 ਜਿਹੜੀ ਆ ਰੱਦ ਕਰ ਦਿਆਂਗੇ ਜਦੋਂ ਸਾਡੀ ਸਰਕਾਰ ਬਣੂਗੀ। ਇਹਨਾਂ ਨੇ ਚੋਣ ਮਨੋਰਥ ਪੱਤਰ ਮੈਨੀਫੈਸਟੋ ਦੇ ਵਿੱਚ ਵੀ ਵਾਅਦਾ ਕੀਤਾ ਸੀ। ਪਰ ਇੱਕ ਵੀ ਅਕਾਲੀ ਦਲ ਦਾ ਬੰਦਾ ਦੱਸ ਦੇਵੇ ਵੀ 2007 ਤੇ 12 ਦੇ ਵਿੱਚ ਤੁਸੀਂ ਲਗਾਤਾਰ 2 ਵਾਰ ਸੱਤਾ ਦੇ ਵਿੱਚ ਆਏ ਆ, ਉਦੋਂ ਬਾਅਦ ਪੰਜਾਬ ਦੇ ਸਰਕਾਰ ਬਣਾਉਣ ਦੇ ਬਾਵਜੂਦ ਵੀ ਬਾਦਲ ਦਲ ਨੇ ਧਾਰਾ 5 ਰੱਦ ਨਹੀਂ ਕੀਤੀ। ਧਾਰਾ 5 ਉਹੀ ਧਾਰਾ ਜਿਹਦੇ ਤਹਿਤ ਹਰਿਆਣਾ ਪੰਜਾਬ ਦੇ ਪਾਣੀਆਂ ਤੇ ਦਾਅਵਾ ਠੋਕਦਾ। ਸੋ ਇਹ ਗੱਲ ਸਾਨੂੰ ਯਾਦ ਰੱਖਣੀ ਚਾਹੀਦੀ ਹੈ ਕਿ
ਮਸਲਾ ਇਕੱਲੇ ਪੰਜਾਬ ਦੇ ਦਰਿਆਈ ਪਾਣੀਆਂ ਦੇ ਲੁੱਟ ਦਾ ਨਹੀਂ ਹੈ। ਇਸ ਨਹਿਰ ਰਾਹੀਂ ਪੰਜਾਬ ਦੇ ਸਤਲੁਜ ਦਰਿਆ ਦਾ 35 ਲੱਖ ਏਕੜ ਫੁੱਟ ਪਾਣੀ ਜਿਹੜਾ ਹਰਿਆਣੇ ਨੂੰ ਦਿੱਤਾ ਜਾਣਾ ਸੀ, ਜਿਹਦੇ ਵਿੱਚੋਂ 18 ਲੱਖ ਏਕੜ ਫੁੱਟ ਪਹਿਲਾਂ ਹੀ ਭਾਖੜਾ ਨਹਿਰ ਦੇ ਵਿੱਚ ਵਾਧੂ ਛੱਡ ਕੇ ਹਰਿਆਣੇ ਨੂੰ ਦਿੱਤਾ ਜਾ ਰਿਹਾ ਹੈ। ਮਸਲਾ ਤਾਂ ਸਾਰਾ 17 ਲੱਖ ਏਕੜ ਫੁੱਟ ਦਾ ਹੀ ਰਹਿੰਦਾ ਹੈ, ਤੇ ਜੇ ਪਾਣੀਆਂ ਦੀ ਪਮੈਸ਼ ਹੋ ਜੇ ਤਾਂ ਮੈਨੂੰ ਲੱਗਦਾ ਕਿ ਹਰਿਆਣੇ ਦਾ ਦਾਅਵਾ ਇੱਥੇ ਕਮਜ਼ੋਰ ਪੈ ਜਾਣਾ ਹੈ। ਪਰ ਇਹ ਸਿਆਸਤ ਹੈ, ਇਹਨੇ ਚਿੰਗਾਰੀਆਂ ਲਾਉਣੀਆਂ, ਇਹਨੇ ਲੋਕਾਂ ਨੂੰ ਲੜਾਉਣਾ ਵਾ, ਕਿਉਂਕਿ ਹੁਣੇ ਪਿੱਛੇ ਜੀ 2021-22 ਦੇ ਵਿੱਚ ਆਪਾਂ ਦੇਖਿਆ ਕਿ ਦਿੱਲੀ ਨੂੰ ਫਤਿਹ ਕਰਕੇ ਆਏ ਆ ਪੰਜਾਬ ਵਾਲੇ, ਤੇ ਉਹਨਾਂ ਨਾਲ ਹਰਿਆਣੇ ਵਾਲੇ ਸੀ। ਦਿੱਲੀ ਫਤਿਹ ਪਹਿਲਾਂ ਹੀ ਬਹੁਤ ਵਾਰੀ ਕੀਤੀ ਹੈ, ਸਾਡੇ ਲਈ ਕੋਈ ਦਿੱਲੀ ਫਤਿਹ ਕਰਨੀ ਕੋਈ ਵੱਡਾ ਕੰਮ ਨਹੀਂ ਹੈ ਜੇ ਆਪਾਂ ਸਾਡੇ ਇਤਿਹਾਸ ਦੇ ਪਰਿਪੇਖ ਤੋਂ ਵੇਖੀਏ ਤਾਂ। ਪਰ ਇੱਥੇ ਆ ਕੇ ਕਾਂਗਰਸੀ ਤੇ ਜਿਹੜੇ ਆ ਅਕਾਲੀ ਹੈ ਨਾ, ਉਹਨਾਂ ਨੂੰ ਬੇਸ਼ੱਕ ਇਹ ਗੱਲਾਂ ਕੌੜੀਆਂ ਲੱਗਣਗੀਆਂ, ਪਰ ਇਹ ਸੱਚ ਹੈ ਕਿ ਉਹਨਾਂ ਦਾ SYL ਦੇ ਵਿੱਚ ਯੋਗਦਾਨ ਹੈ। ਤੇ ਜਿਹੜੇ ਹੋਣ ਵਾਲੇ ਹੈ, ਆ ਜਿਹੜੇ ਆਮ ਆਦਮੀ ਪਾਰਟੀ ਵਾਲੇ ਆ, ਠੀਕ ਹੈ, ਇਹ ਕਹਿਣ ਕਿ ਅਸੀਂ ਪੰਜਾਬ ਦਾ ਇਹਨਾਂ ਨੂੰ ਪੱਖ ਰੱਖਣਾ ਚਾਹੀਦਾ, ਮਾਨ ਸਾਹਿਬ ਨੂੰ ਪੰਜਾਬ ਦੀ ਗੱਲ ਕਰਨੀ ਚਾਹੀਦੀ ਹੈ, ਗੱਲਾਂ ਬਾਤਾਂ ਮਸਲੇ ਗੱਲਾਂ ਬਾਤਾਂ ਨਾਲ ਹੀ ਹੱਲ ਹੁੰਦੇ ਆ। ਪਰ ਇਹਨਾਂ ਨੂੰ ਵੀ ਨਾ ਆਪਦੇ ਲੀਡਰਾਂ ਨੂੰ ਥੋੜੀ ਜਿਹੀ ਨਕੇਲ ਪਾਉਣੀ ਚਾਹੀਦੀ ਹੈ। ਇਹਨਾਂ ਦਾ ਸੁਸ਼ੀਲ ਗੁਪਤਾ ਰਾਜ ਸਭਾ ਮੈਂਬਰ ਆ, ਉਹ ਦਿੱਲੀ ਤੋਂ, ਤੇ ਆ ਕੇ ਬਿਆਨ ਦਿੰਦਾ SYL ਤੇ ਹਰਿਆਣੇ ਬਾਬਤ, ਕਹਿੰਦਾ ਹਰਿਆਣੇ ਦੀ ਇੱਕ ਇੱਕ ਬੂੰਦ ਲੈ ਕੇ ਰਹਾਂਗੇ। ਬੂੰਦ ਲੈਣ ਨੂੰ ਭਰਾਵਾ ਕੋਈ ਨਲਕਾ ਤਾਂ ਤੂੰ ਲਾਇਆ ਨਹੀਂ ਜਿਹੜਾ ਗੇੜ ਕੇ ਆ ਕੇ ਤੂੰ ਇੱਥੇ ਪਾਣੀ ਛੱਡ ਲਏਗਾ। ਸੋ ਇੱਥੇ ਪੰਜਾਬੀ ਬੈਠੇ ਆ, ਇਹਨਾਂ ਨੂੰ ਨਾ ਥੋੜੀ ਜਿਹੀ ਆਪਦੇ ਜਿਹੜੇ ਆਮ ਆਦਮੀ ਪਾਰਟੀ ਵਾਲੇ ਰਾਸ਼ਟਰਵਾਦੀ ਇਹਨਾਂ ਦਾ ਲੀਡਰ ਹੈ ਅਰਵਿੰਦ ਕੇਜਰੀਵਾਲ, ਜਿਹਨੂੰ ਫਰਕ ਕੋਈ ਨਹੀਂ ਗਾ, ਇਹ ਸਾਡੇ ਸਿਰਫ ਵਹਿਮ ਦੀਆਂ ਗੱਲਾਂ ਵਾ, ਸਾਨੂੰ ਸਮਝ ਥੋੜੀ ਲੇਟ ਆਉਂਦੀ ਹੈ। ਜੇ ਭਾਰਤ ਮਾਤਾ ਕੀ ਜੈ ਬੋਲਦੇ ਨਾ ਭਾਜਪਾ ਵਾਲੇ, ਤੇ ਇਹ ਵੀ ਬੋਲਦੇ ਭਾਰਤ ਮਾਤਾ ਕੀ ਜੈ, ਉਹ ਜੈ ਸ਼੍ਰੀ ਰਾਮ ਕਹਿ ਕੇ ਵੋਟਾਂ ਮੰਗੀ ਜਾਂਦੇ ਲੋਕਾਂ ਤੋਂ ਰਾਮ ਮੰਦਿਰ ਦੇ, ਤੇ ਇਹ ਹਨੂੰਮਾਨ ਚਾਲੀਸਾ ਪੜ੍ਹ ਕੇ ਵੋਟਾਂ ਮੰਗੀ ਜਾਂਦਾ। ਕੋਈ ਬਹੁਤਾ ਵੱਡਾ ਫਰਕ ਨਹੀਂ ਹੈ। ਕੇਜਰੀਵਾਲ ਨੇ ਸੁਸ਼ੀਲ ਗੁਪਤੇ ਨੂੰ ਟੋਕਿਆ ਹੋਵੇ ਤਾਂ ਬਿਆਨ ਜਦੋਂ ਮਰਜ਼ੀ WhatsApp ਭੇਜ ਦਿਓ ਇੱਥੇ ਪੰਜਾਬੀ ਰੇਡੀਓ USA ਤੇ, ਕਿਸੇ ਨੇ ਨਹੀਂ ਟੋਕਿਆ। ਪੰਜਾਬ ਦੇ ਵਿੱਚੋਂ ਆਮ ਆਦਮੀ ਪਾਰਟੀ ਵਾਲੇ ਇੱਕਾ ਦੁੱਕਾ ਲੀਡਰ ਬੋਲੇ ਆ, ਚੰਗੀ ਗੱਲ ਹੈ। ਸੋ ਇਹਨਾਂ ਦਾ ਰਾਸ਼ਟਰਵਾਦੀ ਜਿਹੜਾ ਲੀਡਰ ਹੈ ਨਾ ਕੇਜਰੀਵਾਲ, ਉਹਨੂੰ ਸੁਸ਼ੀਲ ਗੁਪਤੇ ਹੋਰਾਂ ਨੂੰ ਨੱਥ ਪਾਉਣੀ ਚਾਹੀਦੀ ਹੈ। ਮਾਨ ਸਾਹਿਬ ਨੂੰ ਗੁਜ਼ਾਰਿਸ਼ ਹੈ ਕਿ ਤੁਸੀਂ ਇਹ ਨਾ ਕਹੋ ਕਿ ਪੰਜਾਬ ਕੋਲੇ ਪਾਣੀ ਹੈ ਨਹੀਂ ਗਾ, ਤੁਸੀਂ ਕਹੋ ਕਿ ਪਮੈਸ਼ ਕਰਾਓ, ਧਾਰਾ 5 ਰੱਦ ਕਰਾਓ, ਜਿਹੜੀ ਤਹਿਤ ਹਰਿਆਣਾ ਮਸਲਾ ਠੁਕਦਾ, ਔਰ ਲੋਕਾਂ ਨੂੰ ਇਸ ਝਗੜੇ 'ਚ ਪੈਣ ਦੀ ਕੋਈ ਲੋੜ ਨਹੀਂ। ਉਧਰੋਂ ਸ਼ਾਰਦਾ ਯਮੁਨਾ ਲਿੰਕ ਨਹਿਰ ਹੈ ਇੱਕ ਜਿਹੜੀ ਬਣਾਈ ਜਾ ਸਕਦੀ ਹੈ, ਇੱਕ ਨਦੀ ਆਉਂਦੀ ਆ ਜਿਹਦੀ ਬਾਬਤ ਪੰਜਾਬੀ ਰੇਡੀਓ USA ਦੀ ਤੁਸੀਂ ਰਿਪੋਰਟ ਵੇਖ ਸਕੋਗੇ। ਉਹ ਨਦੀ ਬਿਹਾਰ ਤੇ ਪੱਛਮੀ ਬੰਗਾਲ ਦੇ ਵਿੱਚ ਹੜ੍ਹ ਲੈ ਕੇ ਆਉਂਦੀ ਹੈ। ਉਹਦੇ 'ਚ ਇੰਨਾ ਕੁ ਵਾਧੂ ਪਾਣੀ ਹੈ ਕਿ ਹਰਿਆਣੇ ਨੂੰ ਬੜੀ ਆਸਾਨੀ ਨਾਲ ਉਹ ਪਾਣੀ ਦਿੱਤਾ ਜਾ ਸਕਦਾ। ਸ਼ਾਰਦਾ ਯਮੁਨਾ ਲਿੰਕ ਨਹਿਰ, ਉਹ ਨਹਿਰ ਦਾ ਨਾਂ ਉਹ ਵੀ SYL ਹੀ ਹੈ। ਖੈਰ, ਸੋ ਇਹ ਸਿਆਸੀ ਪਾਰਟੀਆਂ ਦੇ ਲੋਕ ਜਿਹੜੇ ਆ ਉਹ ਖੁਸ਼ੀ ਇਹਨਾਂ ਮਾਮਲਿਆਂ ਦੇ ਵਿੱਚ ਪੰਜਾਬੀਆਂ ਨੂੰ ਹੁਣ ਬੁੱਧੂ ਬਣਾਉਣ, ਕਿਉਂਕਿ ਉਹਨਾਂ ਨੇ ਟਾਈਮ ਤੇ ਗੁਨਾਹ ਕੀਤੇ ਹੈ। ਕੈਪਟਨ ਅਮਰਿੰਦਰ ਜੀ ਕਹਿੰਦਾ ਕਿ ਮੈਂ 2004 ਦੇ ਵਿੱਚ ਵਾਟਰ ਟਰਮੀਨੇਸ਼ਨ ਐਕਟ ਲੈ ਕੇ ਆਇਆ ਵਾਂ, ਤੇ ਭਰਾਵਾ ਟੱਕ ਵੀ ਤੂੰ ਹੀ ਲਵਾਇਆ ਵਾ, ਤੂੰ ਹੀ ਕਈਆਂ ਫੜਾਈਆਂ। ਉਦੋਂ ਥੋੜੀ ਸਰਕਾਰ ਸੀ, ਥੋੜੀ ਇੰਦਰਾ ਗਾਂਧੀ ਸੀ ਜਿਹਨੇ ਕਿਹਾ ਸੀ ਆਈਦਰ ਸਾਈਨ ਔਰ ਸਾਈਨ, ਤੇ ਉਦੋਂ ਥੋੜੀ ਹੀ ਸਰਕਾਰ ਨੇ ਧੱਕੇਸ਼ਾਹੀਆਂ ਕੀਤੀਆਂ। ਅਕਾਲੀ ਕਹਿਣਗੇ ਅਸੀਂ ਮੋਰਚੇ ਲਾਏ, ਠੀਕ ਹੈ ਭਾਈ ਮੋਰਚੇ ਲਾਏ, ਅਸੀਂ ਕਦੋਂ ਮੁੱਕਰਦੇ ਤੁਸੀਂ ਮੋਰਚੇ ਨਹੀਂ ਲਾਏ। ਅਸੀਂ ਤਾਂ ਕਹਿੰਦੇ ਕਿ ਅਕਾਲੀ ਦਲ ਦਾ ਸ਼ਾਨਾ ਮੱਤਾ ਇਤਿਹਾਸ ਹੈ, ਪਰ ਜਦੋਂ ਤੁਸੀਂ ਸਰਕਾਰ ਚਲਾਈ 10 ਸਾਲ, ਧਾਰਾ 5 ਬਾਰੇ ਗੱਲ ਹੀ ਨਹੀਂ ਕੀਤੀ, ਤੇ 1 ਕਰੋੜ ਜਿਹੜਾ ਲਿਆ ਤੁਸੀਂ ਉਹਦੇ ਬਾਰੇ ਕਦੇ ਗੱਲ ਹੀ ਨਹੀਂ ਕੀਤੀ। ਲੋਕ ਤਾਂ ਫਾਰਮ ਹਾਊਸਾਂ ਦਾ ਵੀ ਜ਼ਿਕਰ ਕਰਦੇ ਜਦੋਂ SYL ਦਾ ਜ਼ਿਕਰ ਆਉਂਦਾ। ਖੈਰ, ਆਪਾਂ ਅਗਲੀ ਖਬਰ ਦੇ ਵੱਲ ਵਧ ਗਏ। ਬੜੀ ਅਹਿਮ ਖਬਰ ਹੈ। ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਦਰਸ਼ਨ ਕਰਕੇ ਪਰਤੇ ਬਜ਼ੁਰਗ ਦਾਦੀ ਅਤੇ ਪੋਤੇ ਕੋਲੋਂ BSF ਨੇ 3 ਲੱਖ ਰੁਪਏ ਦੀ ਪਾਕਿਸਤਾਨੀ ਕਰੰਸੀ ਜ਼ਬਤ ਕੀਤੀ ਹੈ। ਡੇਰਾ ਬਾਬਾ ਨਾਨਕ ਦੀ ਖਬਰ ਹੈ। DSP ਜਿਹੜੇ ਨੇ ਉੱਥੋਂ ਦੇ ਸਰਬਜੀਤ ਸਿੰਘ, ਉਹ ਦੱਸਦੇ ਆ ਕਿ ਕੌਮਾਂਤਰੀ ਸਰਹੱਦੀ ਜ਼ੀਰੋ ਲਾਈਨ ਤੇ ਸ੍ਰੀ ਕਰਤਾਰਪੁਰ ਪੈਸੰਜਰ ਟਰਮੀਨਲ ਤੇ ਤੈਨਾਤ BSF ਦੀ 185 ਬਟਾਲੀਅਨ ਦੇ ਜਵਾਨਾਂ ਵੱਲੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਪਰਤੇ ਸ਼ਰਧਾਲੂ ਦੀ ਪੈਸੰਜਰ ਟਰਮੀਨਲ ਵਿਖੇ ਕੀਤੀ ਗਈ ਚੈਕਿੰਗ ਦੇ ਦੌਰਾਨ ਉਹਨਾਂ ਕੋਲੋਂ ਲੱਖ ਰੁਪਏ ਦੀ ਪਾਕਿਸਤਾਨੀ ਜਿਹੜੀ ਕਰੰਸੀ ਆ ਉਹ ਬਰਾਮਦ ਹੋਈ ਹੈ। ਇਸ ਨੂੰ ਜ਼ਬਤ ਕਰ ਲਿਆ ਗਿਆ। ਇਸ ਤੋਂ ਬਾਅਦ ਜਦੋਂ ਵੀਲ ਚੇਅਰ ਤੇ ਲਿਆਂਦੀ ਜਾ ਰਹੀ ਬਜ਼ੁਰਗ ਮਹਿਲਾ ਸ਼ਰਧਾਲੂ ਦੀ ਜਾਂਚ ਕੀਤੀ ਗਈ ਤਾਂ ਉਸ ਵੱਲੋਂ ਵੀ ਛੁਪਾ ਕੇ ਰੱਖੀ 2 ਲੱਖ ਰੁਪਏ ਦੀ ਪਾਕਿਸਤਾਨੀ ਕਰੰਸੀ ਜ਼ਬਤ ਕੀਤੀ ਗਈ ਹੈ। ਫਿਲਹਾਲ ਇਹਨਾਂ ਨੂੰ ਡੇਰਾ ਬਾਬਾ ਨਾਨਕ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਇਹ ਜਿਹੜੀ ਬੀਬੀ ਹੈ ਇਹ ਦੀਨਾਨਗਰ ਦੀ ਵਾਸੀ ਹੈ। DSP ਨੇ ਦੱਸਿਆ ਕਿ ਕੋਈ ਮਾਮਲਾ ਤਾਂ ਦਰਜ ਨਹੀਂ ਕੀਤਾ ਗਿਆ। ਮਾਤਾ ਨੇ ਦੱਸਿਆ ਕਿ ਉਹਦਾ ਭਰਾ ਪਾਕਿਸਤਾਨ ਦੇ ਵਿੱਚ ਰਹਿੰਦਾ ਅਤੇ ਇਹ ਪੈਸੇ ਉਹਦੇ ਵੱਲੋਂ ਹੀ ਦਿੱਤੇ ਗਏ ਨੇ। ਉਹਨਾਂ ਕਿਹਾ ਕਿ ਮਾਤਾ ਦੇ ਮੁਤਾਬਕ ਉਹ ਦੂਜੀ ਵਾਰ ਕਰਤਾਰਪੁਰ ਸਾਹਿਬ ਮੱਥਾ ਟੇਕ ਕੇ ਆਈ ਹੈ। ਇਹਦੇ ਵਿੱਚ ਕਈ ਪਹਿਲੂ ਨੇ। ਪਹਿਲਾ ਪਹਿਲੂ ਇਹ ਹੈ ਕਿ ਸਾਡੇ ਉਧਰ ਵਸਦੇ ਨੇ, ਇਹ ਗੱਲ ਕਿਸੇ ਤੋਂ ਲੁਕੀ ਛਿਪੀ ਨਹੀਂ ਹੈ। ਹੋ ਸਕਦਾ ਪਰਿਵਾਰਾਂ ਦੇ ਵਿੱਚ ਆਪਸੀ ਲੈਣ ਦੇਣ ਹੋਇਆ ਹੋਵੇ, ਪਰ ਜੇਕਰ ਤੁਹਾਡਾ ਐਸਾ ਲੈਣ ਦੇਣ ਹੈ ਕੌਮਾਂਤਰੀ, ਤਾਂ ਤੁਹਾਨੂੰ ਉਹ
ਕਾਗਜ਼ੀ ਕਰਨਾ ਚਾਹੀਦਾ, ਮਤਲਬ ਡਾਕੂਮੈਂਟਡ ਤੌਰ ਤੇ ਕਰਨਾ ਚਾਹੀਦਾ ਕਿ ਤੁਹਾਡੇ ਕੋਲੇ ਰਸੀਦਾਂ ਹੋਣ, ਤੁਹਾਡੇ ਕੋਲੇ ਪ੍ਰੂਫ ਹੋਣ ਕਿ ਭਾਈ ਅਸੀਂ ਉਹਨਾਂ ਨੂੰ ਆਹ ਦਿੱਤਾ ਤੇ ਉਹਨਾਂ ਨੇ ਬਦਲੇ ਦੇ ਵਿੱਚ ਸਾਨੂੰ ਆਹ ਪੈਸੇ ਦਿੱਤੇ ਆ। ਜੇਕਰ ਹੋ ਸਕੇ ਤਾਂ ਪਰਿਵਾਰਕ ਰਜ਼ਾਮੰਦੀਆਂ ਜਾਂ ਇਸ ਤਰ੍ਹਾਂ ਦੀ ਕੋਈ ਗੱਲ ਹੈ ਤਾਂ ਤੁਸੀਂ ਇੱਕ ਤਰੀਕੇ ਨਾਲ ਤੁਸੀਂ ਆਨਲਾਈਨ ਟ੍ਰਾਂਜੈਕਸ਼ਨ ਦਾ ਸਹਾਰਾ ਵੀ ਲੈ ਸਕਦੇ ਹੋ, ਬਸ਼ਰਤੇ ਪ੍ਰੂਫ ਤੁਹਾਨੂੰ ਉਹਦਾ ਵੀ ਦੇਣਾ ਪੈਣਾ। ਦੂਜੀ ਗੱਲ ਇਹ ਹੈ ਕਿ ਜਿਸ ਤਰੀਕੇ ਨਾਲ ਇਹਨਾਂ ਨੇ, ਤੁਹਾਨੂੰ ਯਾਦ ਹੋਣਾ ਸ਼ਾਇਦ ਸੁਰੇਸ਼ ਅਰੋੜਾ ਸੀਗਾ ਪੰਜਾਬ ਦਾ ਡੀਜੀਪੀ, ਉਹ ਕਹਿੰਦਾ ਜਿਹੜੇ ਪਾਕਿਸਤਾਨ ਸ਼ਰਧਾਲੂ ਜਾਂਦੇ ਆ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਕਰਨ ਜਾਂਦੇ ਆ, ਉਹ ਕਹਿੰਦਾ ਉਹਨੂੰ ਉਹ ਅੱਤਵਾਦੀ ਬਣ ਸਕਦੇ, ਟ੍ਰੇਨਿੰਗ ਲੈ ਸਕਦੇ। ਇੰਨਾ ਵਾਹਿਯਾਤ ਬਿਆਨ ਉਸ ਬੰਦੇ ਦਾ, ਏਡੇ ਵੱਡੇ ਉਹਦੇ ਤੇ ਬੈਠਾ ਪਰ ਉਹਨੂੰ ਪਤਾ ਨਹੀਂ ਕਿ ਮੈਂ ਬੋਲਣਾ ਕੀ ਹੈ। ਮਾਫ ਕਰਨਾ ਜੇ ਉਹ ਸੁਰੇਸ਼ ਅਰੋੜਾ ਦਾ ਨਾਂ ਹੋਇਆ, ਪਰ ਪੰਜਾਬ ਦੇ ਤਤਕਾਲੀ ਡੀਜੀਪੀ ਦਾ ਬਿਆਨ ਸੀ, ਇੰਨਾ ਮੈਨੂੰ ਯਾਦ ਹੈ। ਤਾਂ ਉਹ ਕਹਿੰਦਾ ਕਿ ਉੱਥੋਂ ਟ੍ਰੇਨਿੰਗ ਮਿਲ ਸਕਦੀ ਹੈ। ਤਾਂ ਸ਼ਾਇਦ ਉਹਨੇ ਇਹ ਜਿਹੜੀ ਸੱਟ ਆ ਸਾਡੇ ਮਨਾਂ ਤੇ ਮਾਰੀ, ਉਹ ਕਿਸੇ ਸਟੇਟ ਦੇ ਕਿਸੇ ਅਧਿਕਾਰੀ ਦਾ ਇਸ਼ਾਰਾ ਹੋਣਾ ਕਿ ਤੁਸੀਂ ਆਹ ਬਿਆਨ ਦਿਓ, ਪਰ ਇਸ ਤਰ੍ਹਾਂ ਨਹੀਂ ਹੈ। 5-6 ਘੰਟਿਆਂ ਦੇ ਵਿੱਚ ਜਿਹੜਾ ਉਹ ਅੱਤਵਾਦੀ ਜਾਂ ਟ੍ਰੇਨਿੰਗ ਲੈਣ ਦੀ ਗੱਲ ਨਹੀਂ ਹੈ, ਲੋਕ ਦਰਸ਼ਨ ਦੀਦਾਰੇ ਕਰਨ ਜਾਂਦੇ ਨੇ। ਅੱਤਵਾਦੀ ਤਾਂ ਉਹ ਉਹਨਾਂ ਨੂੰ ਕੀ ਕਹੋਗੇ ਜਿਨ੍ਹਾਂ ਨੇ ਕੁਛ ਮਿੰਟਾਂ ਦੇ ਵਿੱਚ ਹੀ ਲੋਕਾਂ ਦੇ ਗਲਾਂ ਦੇ ਵਿੱਚ ਟਾਇਰ ਪਾ ਦਿੱਤੇ, ਲੋਕਾਂ ਦੇ ਗਲਾਂ ਦੇ ਵਿੱਚ ਦੁਕਾਨਾਂ ਸਾੜਤੀਆਂ, ਮਜਲੂਮਾਂ ਦੀਆਂ 6 ਮਹੀਨਿਆਂ ਦੇ ਬੱਚੇ ਨਹੀਂ ਛੱਡੇ, 80-90 ਸਾਲ ਦੇ ਬਜ਼ੁਰਗ ਤੱਕ ਨਹੀਂ ਛੱਡੇ। ਕਿ ਉਹ ਕੀ ਹੈ ਫਿਰ? ਉਹ ਅੱਤਵਾਦੀ ਨਹੀਂ ਹੈ। ਸੋ ਇਹ ਗੱਲ ਆ ਕਿ ਇਹੋ ਜਿਹੀ ਜਿਹੜੀ ਖਬਰ ਆ, ਇਹਨਾਂ ਖਬਰਾਂ ਦੇ ਨਾਲ ਦਰਸ਼ਨ ਦੀਦਾਰਾਂ ਨੂੰ ਕੋਈ ਫਰਕ ਨਾ ਪਵੇ ਤੇ ਲੋਕ ਖੁਸ਼ੀ-ਖੁਸ਼ੀ ਜਿਹੜੇ ਆ ਉਹ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ। ਪੁਲਿਸ ਨੂੰ ਹਰ ਐਂਗਲ ਤੋਂ ਜਾਂਚ ਕਰਨੀ ਚਾਹੀਦੀ ਹੈ, ਔਰ ਜੇ ਕੋਈ ਹੋਰ ਵੀ ਸੁਣ ਰਿਹਾ ਤਾਂ ਉਹ ਇਹ ਕਿਰਪਾ ਕਰਕੇ ਇੰਨੀ ਕੁ ਜਿਹੜੀ ਖੇਚਲ ਜ਼ਰੂਰ ਕਰੇ ਕਿ ਕੋਈ ਐਸੀ ਜਦੋਂ ਤੁਸੀਂ ਚੀਜ਼ ਲੈ ਕੇ ਆਉਣੇ ਪਾਕਿਸਤਾਨ ਦੀ ਤਰਫੋਂ ਤਾਂ ਉਹਦਾ ਕੋਈ ਪ੍ਰੂਫ, ਕੋਈ ਸਬੂਤ ਜ਼ਰੂਰ ਦਿਓ। ਔਰ ਕੋਸ਼ਿਸ਼ ਕਰੋ ਕਿ ਜਦੋਂ ਇੱਧਰ ਜਾਣਾ ਤਾਂ ਉਦੋਂ ਥੋੜ੍ਹਾ ਜਿਹਾ ਗੁਰੇਜ਼ ਕੀਤਾ ਜਾ ਸਕੇ, ਕਿਉਂਕਿ ਸਰਕਾਰਾਂ ਚਾਹੁੰਦੀਆਂ ਕਿ ਇਹ ਲਾਂਘਾ ਬੰਦ ਹੋਵੇ। ਇਹ ਸੱਚ ਆ ਤੇ ਸੱਚ ਤੋਂ ਸਾਨੂੰ ਭੱਜਣਾ ਨਹੀਂ ਚਾਹੀਦਾ। ਅਗਲਾ ਪ੍ਰੋਗਰਾਮ ਤੁਹਾਡੇ ਵਾਸਤੇ ਲੈ ਕੇ ਆ ਰਹੇ ਨੇ ਹਰਜੋਤ ਸਿੰਘ ਖਾਲਸਾ ਜੀ ਤੇ ਉਹਨਾਂ ਦੇ ਨਾਲ ਹੋਣਗੇ ਰਾਜਕਰਨਵੀਰ ਸਿੰਘ ਜੀ। ਪ੍ਰੋਗਰਾਮ ਅਪਡੇਟ ਅਮਰੀਕਾ। ਅਪਡੇਟ ਅਮਰੀਕਾ ਦੇ ਵਿੱਚ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਘਟਨਾਵਾਂ ਬਾਰੇ ਤੁਹਾਨੂੰ ਦੇਣਗੇ ਖਾਸ ਜਾਣਕਾਰੀਆਂ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।